ਪ੍ਰੋਗਰਾਮ ਟਰੈਕਿੰਗ ਦੇ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਜੇਕਰ ਕਰੋਨਾ ਵਾਇਰਸ ਦੇ ਕਰਕੇ ਤੁਹਾਡੀ ਜੋਬ ਜਿਹੜੀ ਉਹ ਚਲੇ ਗਈ ਆ, ਇਨਕਮ ਦੇ ਵਿੱਚ ਕਟੌਤੀ ਹੋਈ ਆ, ਮੈਡੀਕਲ ਦੇ ਲਈ ਅਪਲਾਈ ਕਰਨਾ ਆ, ਹੈਲਥ ਇੰਸ਼ੋਰੈਂਸ ਲੈਣੀ ਆ, ਸੋ ਅਜੇ ਵੀ ਤੁਸੀਂ ਹੈਲਥ ਇੰਸ਼ੋਰੈਂਸ ਜਿਹੜੀ ਉਹ ਲੈ ਸਕਦੇ ਆ। ਉਸ ਦੇ ਬਾਰੇ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 ਦੇ ਉੱਤੇ। ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਅਮਰਜੀਤ ਸਿੰਘ ਦੋਸਾਂਝ, ਜਰਨੈਲ ਸਿੰਘ ਸਹੋਤਾ ਯੂਬਾ ਸਿਟੀ, ਅਵਤਾਰ ਸਿੰਘ ਮੰਜਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ, ਪਰਮਜੀਤ ਸਿੰਘ ਦਿਓਲ ਫਰੈਸਨੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਮਨਜੀਤ ਸਿੰਘ ਫਰੀਮਾਉਂਟ, ਹਰਜੀਤ ਸਿੰਘ ਲੈਥਰੋਪ, ਬਲਦੇਵ ਸਿੰਘ ਨਾਗਰਾ ਮੰਟੀਕਾ। ਅਤੇ ਅੱਜ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਦੇ ਉੱਤੇ ਸਪਾਂਸਰ ਕਰਦੇ ਨੇ ਯੂਟਿਲਿਟੀ ਟਰੱਕ ਟ੍ਰੇਲਰਸ ਸੇਲਜ਼ ਵਾਲੇ, ਜਿਨ੍ਹਾਂ ਦੇ ਕੋਲ 3 ਆਪਣੇ ਪੰਜਾਬੀ ਮੁੰਡੇ ਕੰਮ ਕਰਦੇ ਨੇ। ਸੁੱਖੀ ਦੋਸਾਂਝ, ਮੈਨੀ ਸਾਧਰਾ, ਦੀਪ ਸੰਘਾ। ਜੇ ਅਮਰੀਕਾ ਦੇ ਵਿੱਚ ਕਿਸੇ ਨੂੰ ਵੀ ਡਰਾਈ ਵੈਨ ਰੀਫਰ ਦੀ ਜਿਹੜੀ ਉਹ ਜ਼ਰੂਰਤ ਹੈਗੀ ਹੈ, ਇਹਨਾਂ ਦੇ ਨਾਲ ਸੰਪਰਕ ਕਰੋ ਅਤੇ ਇਹ ਤੁਹਾਡੇ ਤੱਕ ਜਿਹੜੇ ਤੁਹਾਨੂੰ ਟ੍ਰੇਲਰਸ ਆ ਉਹ ਪਹੁੰਚਾਉਣਗੇ। ਹੋਰ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ ਪੰਜਾਬੀ 'ਚ ਗੱਲ ਕਰਨ ਦੇ ਲਈ 831 381 5911 831 381 5911। ਯੂਟਿਲਿਟੀ ਟ੍ਰੇਲਰਸ ਸੇਲਜ਼ ਵਾਲੇ ਪੂਰੇ ਅਮਰੀਕਾ ਦੇ ਵਿੱਚ ਇਹ ਤੁਹਾਨੂੰ ਡਿਲੀਵਰੀਆਂ ਜਿਹੜੀਆਂ ਉਹ ਦੇ ਸਕਦੇ ਨੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਸੋ ਸਭ ਤੋਂ ਪਹਿਲਾਂ ਆਪਾਂ ਕੁਝ ਕੁ ਹੈਡਲਾਈਨ ਸਾਂਝੀਆਂ ਕਰਦੇ ਹਾਂ, ਉਸ ਤੋਂ ਬਾਅਦ ਫਿਰ ਜਿਹੜਾ ਆ ਟਰੱਕਿੰਗ ਨਾਲ ਰਿਲੇਟਡ ਇਸ਼ੂਜ਼ ਜਿਹੜੇ ਆ ਉਹ ਸਾਂਝੀਆਂ ਕਰਾਂਗੇ। ਅਤੇ ਪਹਿਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਅੱਜ ਜਿਹੜੀ ਆ USA ਦੇ ਵਿੱਚ 3.8 ਮਿਲੀਅਨ ਹੋਰ ਲੋਕਾਂ ਨੇ ਜਿਹੜੀ ਅਨਪਲਾਇਮੈਂਟ ਪਿਛਲੇ ਹਫ਼ਤੇ ਦੇ ਵਿੱਚ ਜਿਹੜਾ ਵੀਕ ਐਂਡਿੰਗ April 25 ਵਾਲਾ ਉਹਦੇ 'ਚ ਫਾਈਲ ਕੀਤੀ ਆ। ਸੋ ਹੁਣ ਤੱਕ 30.3 ਮਿਲੀਅਨ ਲੋਕ ਜਿਹੜੇ ਆ ਉਹ USA ਦੇ ਵਿੱਚ ਅਨਪਲਾਇਡ ਹੋ ਗਏ ਆ, ਜੋ ਕਿ 18.6% ਜਿਹੜਾ US ਲੇਬਰ ਫੋਰਸ ਦਾ ਬਣਦਾ ਆ। ਜੀ, ਸੋ ਇਹ ਕਾਫੀ ਵੱਡਾ ਜਿਹੜਾ ਇੱਕ ਝਟਕਾ ਆ ਉਹ ਦੇਖਣ ਨੂੰ ਜਿਹੜਾ ਉਹ ਮਿਲਿਆ ਆ। ਸੋ ਇਸ ਦਾ ਅਸਰ ਕਹਿ ਲਓ ਵੀ ਪੂਰੇ ਹੀ ਵਿਸ਼ਵ ਵਿਆਪਕ ਵੀ ਜਿਹੜਾ ਇਸ ਦਾ ਹੋਊਗਾ। ਉੱਦਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਸਟਾਕ ਮਾਰਕੀਟ ਆ ਉੱਤੇ ਜਿਹੜੀ ਉਹ ਰਹੀ ਸੀ, ਪਰ ਅੱਜ ਇਹ ਜਿਹੜੀ ਹੋਰ ਅਨਇੰਪਲੋਇਮੈਂਟ ਦੀ ਖਬਰ ਆਉਣ ਤੋਂ ਬਾਅਦ ਦੇ ਵਿੱਚ ਸਟਾਕ ਮਾਰਕੀਟ ਅੱਜ ਥੋੜ੍ਹੀ ਲੁੜਕੀ ਆ। 350 ਪੁਆਇੰਟ ਜਿਹੜੀ ਹਾਲ ਦੀ ਘੜੀ ਥੱਲੇ ਜਿਹੜੀ ਉਹ ਚੱਲ ਰਹੀ ਹੈਗੀ ਆ। ਪਹਿਲਾਂ ਵੀ ਆਪਾਂ ਦੇਖਦੇ ਰਹੇ ਹਾਂ ਵੀ ਇੰਨੇ ਮਿਲੀਅਨ ਜਿਹੜੇ ਲੋਕਾਂ ਦੀ ਅਨਇੰਪਲੋਇਮੈਂਟ ਹੋਣ ਤੋਂ ਬਾਵਜੂਦ ਵੀ ਜਿਹੜੀ ਸਟਾਕ ਮਾਰਕੀਟ ਆ ਉੱਤੇ ਵੱਲ ਨੂੰ ਜਿਹੜੀ ਉਹ ਜਾ ਰਹੀ ਸੀ। ਮੇ ਵੀ ਅਸਲੀਅਤ ਹੌਲੀ ਹੌਲੀ ਜਿਹੜੀ ਉਹ ਉਹਨਾਂ ਦੇ ਸਾਹਮਣੇ ਜਿਹੜੀ ਆਉਣੀ ਸ਼ੁਰੂ ਹੋਵੇਗੀ। ਚਲੋ ਆਪਾਂ ਉਮੀਦ ਕਰਦੇ ਹਾਂ ਵੀ ਇਕਨੋਮਿਕ ਡਾਊਨਫਾਲ ਜਿਹੜਾ ਉਹ ਜ਼ਿਆਦਾ ਵੱਡਾ ਨਾ ਹੋਵੇ ਅਤੇ ਮੁੜ ਕੇ ਜਲਦੀ ਆਪਾਂ ਆਰਥਿਕ ਪੱਧਰ ਦੇ ਉੱਤੇ ਮੁੜ ਕੇ ਦੁਬਾਰਾ ਆ ਉਹ ਇਸੇ ਲੈਵਲ 'ਤੇ, ਇਸ ਮਹਾਂਮਾਰੀ ਦੇ ਲੈਵਲ ਤੋਂ ਪਹਿਲਾਂ ਵਾਲੇ ਲੈਵਲ 'ਤੇ ਘੱਟੋ ਘੱਟ ਆਪਾਂ ਜਲਦੀ ਉੱਥੇ ਪਹੁੰਚ ਸਕੀਏ। ਅਗਲੀ ਖਬਰ ਜਿਹੜੀ ਨਿਊਯਾਰਕ ਤੋਂ ਆ ਰਹੀ ਹੈ, ਬਹੁਤ ਹੀ ਮਾੜੀ ਖਬਰ। ਕਹਿੰਦੇ ਵੀ ਨਿਊਯਾਰਕ ਦੇ ਵਿੱਚ ਇੱਕ ਫਿਊਨਰਲ ਹੋਮ ਨੇ ਆਪਣੇ ਜਿਹੜੀ ਆ ਜਿੱਥੇ ਵੀ ਉਹਨਾਂ ਦੇ ਲੋਕੇਸ਼ਨ ਸੀ 100 ਦੇ ਕਰੀਬ ਜਿਹੜੀਆਂ ਡੈੱਡ ਬੋਡੀਜ਼ ਆ ਉਹ ਟਰੱਕਾਂ ਦੇ ਵਿੱਚ ਆਈਸ ਪਾ ਕੇ ਜਿਹੜੀਆਂ ਰੱਖੀਆਂ ਹੋਈਆਂ ਸੀ। ਸੋ ਬਰੁਕਲਿਨ ਨੇਬਰਹੁੱਡ ਦੇ ਵਿੱਚ ਲੋਕਾਂ ਨੇ ਫਿਰ ਜਿਹੜੀ ਆ ਪੁਲਿਸ ਨੂੰ ਕੰਪਲੇਨ ਕਰਨੀ ਸ਼ੁਰੂ ਕੀਤੀ ਵੀ ਸਾਨੂੰ ਤਾਂ ਜਿਹੜੀ ਬਹੁਤ ਬੁਰੀ ਸਮੈਲ ਉੱਥੋਂ ਆ ਰਹੀ ਹੈਗੀ ਆ, ਸੋ ਇਹਨਾਂ ਦਾ ਕੁਛ ਕੀਤਾ ਜਾਵੇ। ਸੋ ਇੰਨਾ ਬੁਰਾ ਹਾਲ ਜਿਹੜਾ ਆ ਬਰੁਕਲਿਨ ਨਿਊਯਾਰਕ 'ਚ ਇਸ ਵੇਲੇ ਚੱਲ ਰਿਹਾ। ਜੀ, ਅਨਰੈਫਰੀਜਰੇਟਡ ਜਿਹੜੇ ਟਰੱਕਾਂ ਦੇ ਵਿੱਚ ਜਿਹੜੀਆਂ 100 ਤੋਂ ਵੱਧ ਲਾਸ਼ਾਂ ਜਿਹੜੀਆਂ ਉੱਥੇ ਉਹਨਾਂ ਨੇ ਰੱਖੀਆਂ ਹੋਈਆਂ ਸੀ। ਤਜਾਕਿਸਤਾਨ ਜਿਹੜਾ ਹਰਜੋਤ ਸਿੰਘ ਜੀ ਮੁਲਕ ਆ, ਜਿਸ ਨੇ ਪਹਿਲੋਂ ਇਹ ਇਨਕਾਰ ਹੀ ਕਰਦੇ ਰਹੇ ਵੀ ਸਾਡੇ ਕੋਈ ਕਰੋਨਾ ਵਾਇਰਸ ਦਾ ਆਊਟਬ੍ਰੇਕ ਉੱਥੇ ਨਹੀਂ ਹੋਇਆ, ਅਤੇ ਹੁਣ ਉਹਨਾਂ ਨੇ ਪਹਿਲੀ ਵਾਰੀ ਜਿਹੜੇ 15 ਕੇਸਾਂ ਦੀ ਜਿਹੜੀ ਉਹ ਗੱਲ ਦੱਸੀ ਆ। ਇਹ ਚਾਈਨਾ ਦਾ ਜਿਹੜਾ ਗਵਾਂਢੀ ਮੁਲਕ ਹੈਗਾ ਆ। ਉੱਧਰ ਚਾਈਨਾ ਦੇ ਉੱਤੇ ਵੀ ਲਗਾਤਾਰ ਸ਼ਿਕੰਜਾ ਜਿਹੜਾ ਉਹ ਕੱਸਿਆ ਜਾ ਰਿਹਾ ਆ। ਬਹੁਤ ਸਾਰੇ ਮੁਲਕ ਜਿਹੜੇ ਆ ਹੁਣ ਇਹ ਸਵਾਲ ਚੁੱਕ ਰਹੇ ਨੇ ਵੀ ਜਿਹੜਾ ਚਾਈਨਾ ਨੇ ਪਹਿਲੋਂ ਜਿਹੜੀ ਇਨਫੋਰਮੇਸ਼ਨ ਆ ਉਹ ਕਿਉਂ ਸਹੀ ਤਰੀਕੇ ਦੇ ਨਾਲ ਨਹੀਂ ਦਿੱਤੀ, ਅਤੇ ਉਸ ਦੇ ਨਾਲ ਨਾਲ ਹੀ ਜਿਹੜੀ WHO ਆ ਉਸ ਦੇ ਉੱਤੇ ਵੀ ਜਿਹੜੇ ਹੁਣ ਕਾਫੀ ਪ੍ਰਸ਼ਨ ਚਿੰਨ੍ਹ ਹੈਗੇ ਨੇ ਵੀ ਕਿਉਂ ਜਿਹੜੀ ਇਨਫੋਰਮੇਸ਼ਨ ਆ ਉਹਨਾਂ ਨੂੰ ਇਹਨਾਂ ਨੇ ਦੱਬ ਕੇ ਰੱਖਿਆ ਹੈਗਾ ਆ। ਕਹਿੰਦੇ ਨੋ ਡਾਊਟ WHO ਵਧੀਆ ਕੰਮ ਪੂਰੇ ਵਿਸ਼ਵ ਦੇ ਲਈ ਕਰਦਾ ਹੈ, ਪਰ ਇਸ ਮਾਮਲੇ ਦੇ ਵਿੱਚ ਇਸ ਦੀ ਬਾਰੇ ਜਿਹੜੀ ਗੱਲਬਾਤ ਹੋਣੀ ਅਤੇ ਜਾਂਚ ਹੋਣੀ ਉਹ ਵੀ ਕਿਤੇ ਨਾ ਕਿਤੇ ਜ਼ਰੂਰੀ
ਹੈਗੀ ਆ। ਜੀ ਅਗਲੀ ਖਬਰ ਜਿਹੜੀ ਆ ਉਹ TSA ਨੂੰ ਲੈ ਕੇ ਹੈਗੀ ਆ। ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਨੇ ਅੱਜ ਅਨਾਊਂਸ ਕੀਤਾ ਵੀ 500 ਤੋਂ ਵੱਧ ਜਿਹੜੇ ਉਹਨਾਂ ਦੇ EMPLOYEE ਆ ਉਹ ਕਰੋਨਾ ਵਾਇਰਸ ਨਾਲ ਜਿਹੜੇ ਆ ਪੋਜ਼ਿਟਿਵ ਪਾਏ ਗਏ ਹੈਗੇ ਆ। 500 ਚੋਂ 208 ਜਾਣੇ ਜਿਹੜੇ ਆ ਰਿਕਵਰ ਵੀ ਹੋ ਗਏ ਆ ਅਤੇ 40% ਜਿਹੜੇ EMPLOYEE ਸੀਗੇ ਉਹ ਨਿਊਯਾਰਕ ਏਰੀਏ ਦੇ ਜਿਹੜੇ ਏਅਰਪੋਰਟਸ ਹੈਗੇ ਆ, ਜੌਨ ਐਫ ਕੈਨੇਡੀ ਐਟ ਲੋਗਾਰਡੀਆ ਏਅਰਪੋਰਟ, ਨਿਊਯਾਰਕ ਲਿਬਰਟੀ ਇੰਟਰਨੈਸ਼ਨਲ ਏਅਰਪੋਰਟ ਇੱਥੇ ਸੀ, ਅਤੇ ਕੁਛ ਕੁ ਜਿਹੜੇ ਆ ਉਹ ਔਰਲੀਨਜ਼ ਇੰਟਰਨੈਸ਼ਨਲ ਏਅਰਪੋਰਟ, ਮਿਆਮੀ ਇੰਟਰਨੈਸ਼ਨਲ ਏਅਰਪੋਰਟ, ਡੈਨਵਰ ਅਤੇ ਓਹੇਅਰ ਜਿਹੜਾ ਇੰਟਰਨੈਸ਼ਨਲ ਏਅਰਪੋਰਟ ਸ਼ਿਕਾਗੋ 'ਚ ਉੱਥੇ ਸੀਗੇ। ਜੀ ਜੀ ਬਿਲਕੁਲ। ਉਧਰ ਬ੍ਰਿਟੇਨ ਦੇ ਵਿੱਚ ਵੀ ਜਿਹੜਾ ਕਰੋਨਾ ਵਾਇਰਸ ਆ ਉਸ ਨੇ ਬਹੁਤ ਜ਼ਿਆਦਾ ਜਾਨਾਂ ਜਿਹੜੀਆਂ ਲਈਆਂ ਅਤੇ ਕਹਿੰਦੇ ਜਿਸ ਰਫਤਾਰ ਦੇ ਨਾਲ ਉੱਥੇ ਮੌਤਾਂ ਵੱਧ ਰਹੀਆਂ ਆ, ਇੱਦਾਂ ਲੱਗ ਰਿਹਾ ਵੀ ਬ੍ਰਿਟੇਨ ਨੇ ਇਟਲੀ ਨੂੰ ਜਲਦੀ ਹੀ ਪਾਰ ਕਰ ਜਾਣਾ ਆ। ਸੋ 26,000 ਤੋਂ ਵੱਧ ਮੌਤਾਂ ਜਿਹੜੀਆਂ ਉਹ ਆਲਰੇਡੀ ਬ੍ਰਿਟੇਨ ਦੇ ਵਿੱਚ ਹੋ ਚੁੱਕੀਆਂ। ਇਟਲੀ ਦੇ ਵਿੱਚ 27,000 ਮੌਤਾਂ ਸੀ। ਅਮਰੀਕਾ ਦੇ ਵਿੱਚ ਮੌਤਾਂ ਦਾ ਜਿਹੜਾ ਆંકੜਾ ਹੈ 60,000 ਨੂੰ ਪਾਰ ਕਰ ਚੁੱਕਾ ਆ। ਅਗਲੀ ਖਬਰ ਜਿਹੜੀ ਆ ਸਾਊਦੀ ਅਰੇਬੀਆ ਨੂੰ ਲੈ ਕੇ ਅੱਜ ਸਾਡੇ ਪ੍ਰੈਜ਼ੀਡੈਂਟ ਨੇ ਸਾਊਦੀ ਅਰੇਬੀਆ ਵਾਲਿਆਂ ਨੂੰ ਸਿੱਧੀ ਜਿਹੜੀ ਆ ਧਮਕੀ ਦੇ ਦਿੱਤੀ ਪਈ, ਜਿਹੜੀ ਆ ਤੁਸੀਂ ਆਇਲ ਪ੍ਰੋਡਕਸ਼ਨ ਜਿਹੜੀ ਆ ਉਹਨੂੰ ਕੱਟ ਕਰ ਦਿਓ, ਨਹੀਂ ਤਾਂ ਫਿਰ ਜਿਹੜਾ ਆ ਸਾਡੇ ਰਿਲੇਸ਼ਨ ਉਹ ਖਤਮ ਹੋਣ ਜਾ ਰਹੇ ਹੈਗੇ ਆ। ਤੁਹਾਡੀ ਜਿਹੜੀ US ਦੀ ਮਿਲਟਰੀ ਸਪੋਰਟ ਆ 75 ਸਾਲਾਂ ਤੋਂ ਚੱਲ ਰਹੀ ਆ, ਉਹਨੂੰ ਅਸੀਂ ਬੰਦ ਕਰ ਦੇਵਾਂਗੇ। ਪਿਛਲੇ ਦਿਨਾਂ 'ਚ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਸਾਊਦੀ ਅਰੇਬੀਆ ਅਤੇ ਰਸ਼ੀਆ ਦੇ ਵਿੱਚ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ, ਕੁਛ ਕੂਲ ਡਾਊਨ ਹੋਇਆ ਸੀ, ਪਰ ਕਿਉਂਕਿ ਡਿਮਾਂਡ ਜਿਹੜੀ ਆ ਬਹੁਤ ਘੱਟ ਆ ਆਇਲ ਦੀ ਅਤੇ ਪ੍ਰਾਈਸਾਂ ਜਿਹੜੀਆਂ ਆ ਬਹੁਤ ਥੱਲੇ ਗਈਆਂ, ਸੋ ਉਹਦੇ ਨਾਲ ਜਿਹੜਾ ਇਕੋਨਮੀ 'ਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਆ। ਜੀ ਜਿਹੜੇ ਐਮਰਜੈਂਸੀ ਰੂਮ ਦੇ ਡਾਕਟਰਸ ਆ ਉਹਨਾਂ ਨੇ ਇਹ ਚੀਜ਼ ਜਿਹੜੀ ਆ ਉਹ ਹੁਣ ਦੇਖੀ ਆ ਵੀ ਕਿਉਂਕਿ ਨਿਆਣੇ ਜਿਹੜੇ ਉਹ ਘਰਾਂ ਦੇ ਵਿੱਚ ਸਟਕ ਹੈਗੇ ਨੇ ਅਤੇ ਕਹਿੰਦੇ ਚਾਈਲਡ ਅਬਿਊਜ਼ ਦੇ ਜਿਹੜੇ ਕੇਸ ਆ ਹੋਰ ਵੀ ਘਾਤਕ ਜਿਹੜੇ ਆ ਉਹਨਾਂ ਦੇ ਸਾਹਮਣੇ ਆ ਰਹੇ ਹੈਗੇ ਆ ਅਤੇ ਉਹਨਾਂ ਦੇ ਆંકੜੇ ਵੀ ਜਿਹੜੇ ਉਹ ਵੱਧ ਸਕਦੇ ਆ। ਸੇਮ ਹੀ ਜਿਹੜੀ ਆ ਡੋਮੈਸਟਿਕ ਵਾਇਲੈਂਸ ਦੇ ਜਿਹੜੇ ਕੇਸਿਸ ਆ ਉਹਨਾਂ ਦੇ ਵਿੱਚ ਵੀ ਵਾਧਾ ਜਿਹੜਾ ਉਹ ਹੋ ਰਿਹਾ ਹੈਗਾ ਆ। ਸੋ ਇਹ ਇੱਕ ਬਹੁਤ ਚਿੰਤਾ ਦਾ ਜਿਹੜਾ ਵਿਸ਼ਾ ਹੈਗਾ ਹੈ ਵੀ ਇੱਕ ਵੱਡਾ ਸਾਈਡ ਇਫੈਕਟ ਜਿਹੜਾ ਪੈਂਡੈਮਿਕ ਦੇ ਕਰਕੇ ਸ਼ੈਲਟਰ ਐਟ ਹੋਮ ਸੀਗਾ, ਸ਼ੈਲਟਰ ਐਟ ਪਲੇਸ ਦੇ ਕਰਕੇ ਇੱਦਾਂ ਦੇ ਕੇਸਾਂ ਦੇ ਵਿੱਚ ਵਾਧਾ ਅਤੇ ਡਿਪਰੈਸ਼ਨ ਜਾਂ ਇੱਦਾਂ ਦੀਆਂ ਲੋਨਲੀਨੈਸ ਜਿਹੜੇ ਆ ਉਸ ਦੇ ਬਾਰੇ ਆ। ਕੱਲ੍ਹ ਜਿਹੜੀ ਹਰਜੋਤ ਸਿੰਘ ਜੀ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ, ਕਹਿੰਦੇ ਵੀ ਜਿਹੜੇ ਲੋਕ ਵੈਸੇ ਵੀ ਇਕੱਲੇ ਰਹਿਣਾ ਵੀ ਪਸੰਦ ਕਰਦੇ ਸੀ ਉਹਨਾਂ ਨੂੰ ਵੀ ਇਹ ਜਿਹੜਾ ਲੋਨਲੀਨੈਸ ਖਾ ਰਿਹਾ ਆ। ਕਹਿੰਦੇ ਵੀ ਐਟਲੀਸਟ ਕਿਸੇ ਨੂੰ ਦੇਖਦੇ ਸੀਗੇ ਖਾਂਦੇ ਪੀਂਦੇ ਜਾਂ ਇੱਧਰ ਉੱਧਰ ਸਟ੍ਰੇਂਜਰਸ ਦੇ ਨਾਲ ਮੁਲਾਕਾਤ ਹੋ ਜਾਂਦੀ ਸੀ, ਜਾਂ ਜਿਹੜੇ ਰੈਗੂਲਰ ਲੋਕ ਹੁੰਦੇ ਆ ਜਿਹੜੇ ਕਲੀਗਸ ਹੁੰਦੇ ਉਹਨਾਂ ਨਾਲ ਗੱਲਬਾਤ ਕਦੀ ਹੋ ਜਾਂਦੀ ਸੀ। ਸੋ ਉਹ ਚੀਜ਼ ਨੂੰ ਲੋਕ ਬਹੁਤ ਜ਼ਿਆਦਾ ਇਸ ਟਾਈਮ ਮਿਸ ਕਰ ਰਹੇ ਹੈਗੇ ਆ। ਸੋ ਇਹ ਇੱਕ ਵੱਡੀ ਸਮੱਸਿਆ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਉਹ ਆ ਸਕਦੀ ਆ। ਸੋ ਸਾਰਿਆਂ ਨੂੰ ਨਾ ਇਸ ਚੀਜ਼ ਤੋਂ ਬਚਾਅ ਦੇ ਲਈ ਆਪੋ ਆਪਣਾ ਜਿਹੜਾ ਇੱਕ ਕਹਿ ਲਓ ਵੀ ਸਿਸਟਮ ਹੈਗਾ ਆ, ਆਪਣਾ ਸੋਸ਼ਲ ਸਿਸਟਮ ਆ, ਉਸ ਨੂੰ ਸਟਰੋਂਗ ਕਰਨਾ ਚਾਹੀਦਾ ਹੈ। ਜੇ ਕਿਸੇ ਦੀ ਯਾਦ ਆ ਰਹੀ ਹੈ ਯਾਦ ਹੀ ਨਾ ਕਰੀ ਜਾਓ, ਫੋਨ ਕਰੋ। ਅੱਜ ਕੱਲ੍ਹ ਸੌਖਾ ਕੰਮ ਜਿਹੜਾ ਉਹ ਹੈਗਾ। ਸੋ ਇੱਕ ਖਬਰ ਆਪਾਂ ਸਾਂਝੀ ਕਰਦੇ ਹਾਂ ਕੈਲੀਫੋਰਨੀਆ ਦੀ। ਕਹਿੰਦੇ ਕੈਲੀਫੋਰਨੀਆ ਦੇ ਗਵਰਨਰ ਬਹੁਤ ਜਲਦੀ ਇੱਕ ਆਰਡਰ ਇਸ਼ੂ ਕਰਨ ਜਾ ਰਹੇ ਆ, ਜਿਹਦੇ ਵਿੱਚ ਉਹ ਕਹਿੰਦੇ ਵੀ ਆਉਣ ਵਾਲੇ ਦਿਨਾਂ 'ਚ ਜਿਹੜੇ ਬੀਚਜ਼ ਆ ਅਤੇ ਸਟੇਟ ਪਾਰਕ ਉਹ ਕਰੋਨਾ ਵਾਇਰਸ ਕਰਕੇ ਬੰਦ ਹੀ ਰਹਿਣਗੇ। ਅਤੇ ਲਾਸ ਐਂਜਲਸ ਦੇ ਜਿਹੜੇ ਮੇਅਰ ਆ ਉਹਨਾਂ ਨੇ ਅਨਾਊਂਸ ਕੀਤਾ ਵੀ ਜਿੰਨੇ ਵੀ ਲਾਸ ਐਂਜਲਸ ਦੇ ਰੈਜ਼ੀਡੈਂਟਸ ਆ ਜੇ ਉਹ ਕਰੋਨਾ ਵਾਇਰਸ ਦੀ ਟੈਸਟਿੰਗ ਕਰਦੇ ਆ ਤਾਂ ਟੋਟਲੀ ਮੁਫਤ ਹੋਵੇਗੀ। ਜੀ ਜੀ। ਅਤੇ ਆਪਾਂ ਜਿਹੜੀਆਂ ਟਰੱਕਿੰਗ ਦੇ ਨਾਲ ਵੀ ਜਿਹੜੀਆਂ ਗੱਲਾਂ ਬਾਤਾਂ ਆ ਉਹ ਜਿਹੜੀਆਂ ਆਪਾਂ ਸਾਂਝੀਆਂ ਕਰਨੀਆਂ ਜੀ ਬਿਲਕੁਲ। ਸੋ ਆਪਾਂ ਸਰੋਤਿਓ ਤੁਹਾਡੇ ਨਾਲ ਜਿਹੜੀ ਖਬਰ ਸਾਂਝੀ ਕਰਨੀ ਆ ਬਹੁਤ ਹੀ ਖੁਸ਼ੀ ਵਾਲੀ ਖਬਰ ਆ। ਕੱਲ੍ਹ ਜਿਹੜਾ ਆ NPR ਨੇ ਅਤੇ ਹੋਰ ਜਿਹੜੇ 268 ਦੇ ਕਰੀਬ ਜਿਹੜੇ ਰੇਡੀਓ ਸਟੇਸ਼ਨਸ ਹੈਗੇ ਆ ਪੂਰੇ USA ਦੇ ਵਿੱਚ, ਕੈਨੇਡਾ 'ਚ ਅਤੇ ਜਰਮਨ ਦੇ ਵਿੱਚ, ਉਹਨਾਂ ਨੇ ਪੰਜਾਬੀ ਰੇਡੀਓ USA ਦੀ ਇੱਕ 4.5 ਮਿੰਟ ਦੀ ਜਿਹੜੀ ਰਿਪੋਰਟ ਆ ਉਹ ਜਿਹੜੀ ਪੇਸ਼ ਕੀਤੀ ਹੈਗੀ ਆ, ਉਹ ਆਪਾਂ ਵੀ ਤੁਹਾਡੇ ਨਾਲ ਸਾਂਝੀ ਕਰਨੀ ਆ ਜੀ। ਬਿਲਕੁਲ। ਇਹ ਜਿਹੜਾ ਮੇਨ ਉਹਨਾਂ ਦਾ ਮਕਸਦ ਇਸ ਰਿਪੋਰਟ ਦੇ ਪਿੱਛੇ ਸੀਗਾ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਇਮੀਗ੍ਰੈਂਟ ਕਮਿਊਨਿਟੀ ਦੇ ਜਿਹੜੇ ਮੀਡੀਆ ਆਊਟਲੈਟਸ ਆ ਉਹ ਫਸਟ ਰਿਸਪੌਂਡਰਸ ਦੇ ਵਜੋਂ ਕੰਮ ਕਰ ਰਹੇ ਉਹਨਾਂ ਇਮੀਗ੍ਰੈਂਟਸ ਦੇ ਲਈ, ਉਹਨਾਂ ਨੂੰ ਉਹਨਾਂ ਦੀ ਮਾਂ ਬੋਲੀ ਦੇ ਵਿੱਚ ਜਿਹੜੀ ਉਹ ਇਨਫੋਰਮੇਸ਼ਨ ਦੇ ਰਹੇ ਆ ਅਤੇ ਕਿਹੜੇ ਜਿਹੜੇ ਇਸ਼ੂਜ਼ ਫੇਸ ਹੋ ਰਹੇ ਆ ਉਹਨਾਂ ਦੇ ਬਾਰੇ ਜਿਹੜੀ ਉਹਨਾਂ ਨੇ ਇਸ ਦੇ ਵਿੱਚ ਜਾਣਕਾਰੀ ਦਿੱਤੀ ਆ। PRE ਜਿਹੜਾ ਹੈਗਾ ਇੱਕ ਪਬਲਿਕ ਰੇਡੀਓ ਇੰਟਰਨੈਸ਼ਨਲ ਕਾਫੀ ਵੱਡੀ ਸੰਸਥਾ ਆ। ਇਹਨਾਂ ਦੇ ਜਿਹੜੇ ਪ੍ਰੋਗਰਾਮ ਦਾ ਵਰਲਡ ਕਰਕੇ ਆ ਉਸ ਦੇ ਵਿੱਚ ਜਰਨਲਿਸਟ ਰੂਪਾ ਸ਼ਿਨੋਏ ਉਹਨਾਂ ਦੇ ਦੁਆਰਾ ਇਹ ਜਿਹੜੀ ਰਿਪੋਰਟ ਆ ਉਹ ਪੇਸ਼ ਕੀਤੀ ਜਾ ਰਹੀ ਆ। ਇਸ ਦਾ ਐਂਗਲ ਮੋਸਟਲੀ ਉਹਨਾਂ ਨੇ ਟਰੱਕਿੰਗ ਵਾਲੀ ਸਾਈਡ ਤੋਂ ਜਿਹੜਾ ਉਹ ਰੱਖਿਆ ਆ। ਸੋ ਆਪਾਂ ਅੱਜ ਦਾ ਜਿਹੜਾ ਪ੍ਰੋਗਰਾਮ ਟਰੱਕਿੰਗ ਦੇ ਨਾਲ ਸੰਬੰਧਿਤ ਆ, ਸੋ ਉਸ ਦੇ ਬਾਰੇ ਜਿਹੜੀ ਤੁਹਾਡੇ ਨਾਲ ਜਿਹੜੀ ਉਹ ਉਹਨਾਂ ਦੀ ਰਿਪੋਰਟ ਆ ਉਹ ਆਪਾਂ ਸਾਂਝੀ ਹੁਣ
ਕਰਨ ਜਾ ਰਹੇ ਹਾਂ। ਸੋ ਉਸ ਤੋਂ ਬਾਅਦ ਦੇ ਵਿੱਚ ਆਪਾਂ ਟਰੱਕਿੰਗ ਦੀਆਂ ਖਬਰਾਂ ਉਸ ਦੇ ਬਾਰੇ ਜਿਹੜੀ ਗੱਲਬਾਤ ਆ ਉਹ ਆਪਾਂ ਰਮਨ ਹੁਣਾਂ ਦੇ ਨਾਲ ਜਿਹੜੀ ਉਹ ਸ਼ੁਰੂ ਕਰਾਂਗੇ। ਸੋ ਆਓ ਪਹਿਲੋਂ ਇਹ ਇੱਕ ਰਿਪੋਰਟ ਜਿਹੜੀ ਸੁਣਦੇ ਹਾਂ ਜਿਹੜੀ 294 ਸਟੇਸ਼ਨਸ ਦੇ ਉੱਤੇ ਅਮਰੀਕਾ, ਕੈਨੇਡਾ ਤੇ ਜਰਮਨੀ ਦੇ ਵਿੱਚ ਜਿਹੜੀ ਉਹ ਪ੍ਰਸਾਰਿਤ ਕੀਤੀ ਗਈ ਸੀ। have been vital during this pandemic. But like businesses everywhere, many news operations are suffering financially right now, especially those serving immigrant communities in the U.S. Here's the world's Rupa Shenoy. You've got a lot of time as a trucker. Sonny Graywall has a refrigerated truck. He hauls dairy and fruits and vegetables. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ At first, listening to Punjabi Radio USA was something just to break up the silence. Graywall's dad got him into it about 8 years ago. Their family's from India. So he was always listening because my dad basically speaks our native language, the Punjabi language. And Punjabi Radio USA is all Punjabi language all the time. Now it's become a lifeline for Graywall and the tens of thousands of other Punjabi-speaking truck drivers in the U.S. In some areas of California, they can hear it on the radio. In other places, truckers stream it or call a number to listen. There's a whole show about trucking where people can call in and ask an expert questions. After the coronavirus hit, these truckers started reporting problems with the rest stops they rely on for bathrooms and food. Yeah, so there were like a lot of people were calling in and telling them like, hey, this company don't let us use the restroom. They don't even let us go inside. So we became a platform on them so that they can tell their issues. Raj Karambir Singh is one of the two main hosts of California-based Punjabi Radio USA. And slowly people who were listening, okay, somebody who was listening in India, and okay, I will provide you sanitizer, gloves on this truck stop. People across the country started organizing help for truckers. Singh has also brought on doctors, lawyers, and other experts to tell people about all aspects of the pandemic, like who's at risk, who gets stimulus checks, and who qualifies for unemployment. It became more intense. It took more of our time, although we got financially hit with the coronavirus because a lot of our advertisers, they had to shut down their businesses. So that way we lost advertisers as well. That's a problem for many mainstream media companies right now. But a new report from the City University of New York's Center for Community Media argues news outlets like Punjabi Radio USA are vital and need to be supported because they're the only trusted sources of information on specific problems facing some immigrant groups. Daniela Gerson wrote the report. She calls media organizations like Punjabi Radio USA digital first responders. They're seeing record traffic, but at the same time that they're seeing record traffic, their contracts are being canceled. And the reason is that media outlets serving immigrants depend on other small immigrant businesses for the most part. Gerson says many digital first responders for immigrant communities have been hit hard. For example, the Noi Viet Daily News, the largest Vietnamese newspaper in the U.S., has cut staff. Another one is Jambalaya News out of New Orleans. The women behind that news outlet, which is just the only Spanish language source for the community, are not paying themselves right now. Punjabi Radio USA plans to keep going despite the financial situation, says host Raj Karambir Singh. The thing is that the information what we are giving, nobody else is giving. So not everybody is doing what we are doing for our community right now. Sonny Graywall is counting on that information to help navigate the current economy, which has been really hard on people like him who own their own trucks. They're getting paid a lot less to haul freight, even though farmers have produce that needs to be shipped across the country. We are like basically not even surviving right now. The rates they're offering, you can't even survive. Graywall says now it costs him more to run his truck than he earns taking a job. So for now, he's parked it in Buffalo, New York, where he lives. He still dials into Punjabi Radio USA, hoping the hosts explain how truckers can manage their loan payments during this crisis. They figure it out. They find out. Then they tell everybody on the radio. That's when I find out. Then I can call my lenders and try to skip my couple payments or defer the payment or something. Whatever happens, Graywall trusts Punjabi Radio USA and his community, their listeners, to help. For The World, I'm Rupa Shenoy.
ਜੀ ਰਮਨ ਜੀ, ਸੋ ਆਪਣੀ ਕਮਿਊਨਿਟੀ ਦਾ ਬਹੁਤ ਵਾਰ ਇਹ ਕੰਪਲੇਨ ਰਹਿੰਦੀ ਸੀ ਵੀ ਜੀ ਸਾਡਾ ਮੀਡੀਆ ਹੋਣਾ ਚਾਹੀਦਾ ਜਿੱਥੇ ਸਾਡੀ ਗੱਲ ਸੁਣ ਸਕੇ ਕੋਈ ਨਾ ਕੋਈ। ਹੁਣ ਦੇਖੋ ਵੀ ਪੰਜਾਬੀ ਰੇਡੀਓ USA ਦੇ ਰਾਹੀਂ 294 ਜਿਹੜੇ ਅਮਰੀਕਨ ਰੇਡੀਓ ਸਟੇਸ਼ਨਸ ਆ ਉਹਨਾਂ ਦੇ ਉੱਤੇ ਇਹ ਲਗਭਗ 4.5 ਮਿੰਟ ਦੀ ਰਿਪੋਰਟ ਜਿਹੜੀ ਟਰੱਕਿੰਗ ਇੰਡਸਟਰੀ ਨੂੰ ਲੈ ਕੇ ਸਪੈਸ਼ਲੀ ਵੀ ਟਰੱਕਰਸ ਦੇ ਕੀ ਇਸ਼ੂ ਹੈਗੇ ਆ, ਹੋਰ ਮਿਨੋਰਟੀ ਦੇ ਕੀ ਇਸ਼ੂ ਆ, ਉਹਨਾਂ ਨੂੰ ਲੈ ਕੇ ਪਬਲਿਸ਼ ਹੋਈ ਹੈਗੀ ਆ। ਸੋ ਮੈਨੂੰ ਲੱਗਦਾ ਵੀ ਹਰ ਇੱਕ ਨੂੰ ਹੁਣ ਇਹਦਾ ਪਤਾ ਲੱਗਣਾ ਚਾਹੀਦਾ ਹੈਗਾ ਆ। ਤੇ ਇਹਦੇ ਬਾਰੇ ਤੁਸੀਂ ਹੁਣ ਕੀ ਕਹਿਣਾ ਚਾਹੁੰਦੇ ਆ? ਜੀ ਬਿਲਕੁਲ ਜੀ, ਪੰਜਾਬੀ ਰੇਡੀਓ USA ਨੂੰ ਬਹੁਤ ਬਹੁਤ ਵਧਾਈ ਇਸ ਚੀਜ਼ ਦੇ ਬਾਰੇ 'ਚ। ਤੇ ਜਿਹੜੀ ਕਮਿਊਨਿਟੀ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਫਲੋ ਜਿਹੜਾ ਆ ਉਹ ਬਣਿਆ ਰਹਿਣਾ ਚਾਹੀਦਾ। ਇਨਫੋਰਮੇਸ਼ਨ ਦੀ ਜਿਹੜਾ ਗੈਪ ਆ ਜਾਂਦਾ ਹੈ ਜਦੋਂ, ਜਾਂ ਜਿਹੜੀ ਰੋਂਗ ਇਨਫੋਰਮੇਸ਼ਨ ਫੈਲ ਜਾਂਦੀ ਆ, ਮੇਰੇ ਖਿਆਲ ਦੇ ਵਿੱਚ ਉਹ ਬਹੁਤ ਜ਼ਿਆਦਾ ਨੁਕਸਾਨ ਕਰਦੀ ਆ ਜਿਹੜੀ, ਔਰ ਖਾਸ ਕਰਕੇ ਸਾਡੀ ਕਮਿਊਨਿਟੀ ਦੀ ਜੇ ਪ੍ਰੋਬਲਮ ਹੈਗੀ ਹੈ ਕਿ ਜਿਹੜੀ ਰੋਂਗ ਇਨਫੋਰਮੇਸ਼ਨ ਆ ਉਹ ਬਹੁਤ ਜਲਦੀ ਫੈਲਾਈ ਜਾਂਦੀ ਹੈ, ਜਿਹੜੀ ਸਹੀ ਇਨਫੋਰਮੇਸ਼ਨ ਆ ਉਹ ਬਹੁਤ ਸਲੋ ਫੈਲਾਈ ਜਾਂਦੀ ਹੈ, ਉਹਦੇ 'ਤੇ ਕੇਅਰ ਨਹੀਂ ਕੀਤੀ ਜਾਂਦੀ। ਸੋ ਬਟ ਜਿਹੜੇ ਇੱਦਾਂ ਦੇ ਅਦਾਰੇ ਹੈਗੇ ਆ ਜਿੰਨੇ ਵੀ ਆਪਣੀ ਕਮਿਊਨਿਟੀ ਦੇ ਵਿੱਚ ਰੇਡੀਓ ਸਟੇਸ਼ਨ ਜਾਂ ਮੈਗਜ਼ੀਨ ਜਾਂ ਨਿਊਜ਼ਪੇਪਰਸ ਜਾਂ ਕੁਛ ਵੀ ਆ, ਜਿਹੜੇ ਵੀ ਇਹ ਸਹੀ ਇਨਫੋਰਮੇਸ਼ਨ ਜਿਹੜੀ ਲੈ ਕੇ ਆਉਂਦੇ ਆ, ਰਿਸਰਚ ਕਰਕੇ ਲੈ ਕੇ ਆਉਂਦੇ ਆ, ਉਹਨਾਂ ਦੇ ਲਈ ਮੇਰੇ ਖਿਆਲ ਦੇ ਵਿੱਚ ਕਮਿਊਨਿਟੀ ਨੂੰ ਬਹੁਤ ਧਿਆਨ ਦੇਣਾ ਚਾਹੀਦਾ ਔਰ ਜਿੱਥੇ ਵੀ ਹੈਲਪ ਕਰ ਸਕਦੇ ਕਰਨੀ ਚਾਹੀਦੀ ਹੈ ਜੀ। ਸੋ ਬਿਲਕੁਲ ਸਨੀ ਗਰੇਵਾਲ ਹੋਣੀ ਜਿਹੜੇ ਇਸ਼ੂ ਚੱਕੇ ਆ ਟਰੱਕਿੰਗ 'ਚ, ਤੁਹਾਨੂੰ ਲੱਗਦਾ ਵੀ ਬਿਲਕੁਲ ਉਹ ਸਹੀ ਇਸ਼ੂ ਹੈਗੇ ਆ? ਜੀ ਬਿਲਕੁਲ, ਇਸ਼ੂਜ਼ ਤਾਂ ਹੁਣ ਬਹੁਤ ਜ਼ਿਆਦਾ ਆ। ਇਸ਼ੂਜ਼ ਕੁਛ ਇੱਕ ਜਿਹੜੇ ਆ ਇੱਕ ਕੁਦਰਤ ਵੱਲੋਂ ਇਸ਼ੂ ਖੜੇ ਕੀਤੇ ਗਏ ਆ, ਕੁਛ ਇਕਨੋਮੀ ਦੇ ਨਾਲ ਹੋਏ ਆ, ਕੁਛ ਸਾਡੀਆਂ ਆਪਣੀਆਂ ਗਲਤੀਆਂ ਕਰਕੇ ਹੋਏ ਆ। ਸੋ ਇਹ ਮਿਕਸਚਰ ਆਫ ਸਾਰਾ ਕੁਛ ਆ। ਇਹਦੇ ਵਿੱਚ ਅਸੀਂ ਕਿਸੇ ਇੱਕ ਬੰਦੇ ਨੂੰ ਜਾਂ ਇੱਕ ਕਮਿਊਨਿਟੀ ਜਾਂ ਇੱਕ ਚੀਜ਼ ਨੂੰ ਦੋਸ਼ ਨਹੀਂ ਦੇ ਸਕਦੇ। ਸਾਰੀਆਂ ਚੀਜ਼ਾਂ ਜਿਹੜਾ ਮਿਸ਼ਰਣ ਜਿਹੜਾ ਤਿਆਰ ਹੋ ਗਿਆ, ਅਸੀਂ ਖੁਦ ਗਲਤੀਆਂ ਜਿਹੜੀਆਂ ਕੀਤੀਆਂ ਉਹ ਵੀ ਸਾਡੀਆਂ ਇਕੱਠੀਆਂ ਹੁੰਦੀਆਂ ਜਾ ਰਹੀਆਂ, ਤੇ ਉਸ ਤੋਂ ਬਾਅਦ ਜਿਹੜੀਆਂ ਕੁਦਰਤੀ ਜਿਹੜੀਆਂ ਆਫਤਾਂ ਆ ਉਹ ਉੱਤੇ ਐਡ ਅਪ ਹੋ ਗਈਆਂ, ਇਕਨੋਮੀ ਉਹਦੇ ਤੋਂ ਬਾਅਦ ਅਸਰ ਹੋ ਗਿਆ। ਸੋ ਜਿਹੜੀਆਂ ਆਫਤਾਂ ਹੈਗੀਆਂ, ਜਿਹੜੀਆਂ ਪ੍ਰੋਬਲਮਸ ਹੈਗੀਆਂ, ਡੈਫੀਨੇਟਲੀ, ਔਰ ਮੈਂ ਜਦੋਂ ਅਸੀਂ ਲੇਟਲੀ ਜਿਹੜੇ ਗਰੁੱਪ ਹੁਣ ਬਣਿਆ ਹੈਗਾ, ਜਿਹੜਾ ਅਸੀਂ ਸਾਰੇ ਦੂਜੇ ਕਮਿਊਨਿਟੀ ਦੇ ਨਾਲ ਰਲ ਕੇ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਹੈਗੇ ਕਿ ਇਹਨੂੰ ਥੋੜ੍ਹਾ ਜਿਹਾ ਹੋਰ ਔਰਗਨਾਈਜ਼ ਕਰਕੇ ਇਹਨੂੰ ਥੋੜ੍ਹਾ ਜਿਹਾ ਹੋਰ ਉੱਪਰ ਲਿਆਂਦਾ ਜਾਵੇ। ਉਹ ਉਸ ਗਰੁੱਪ ਦੇ ਵਿੱਚ ਵੀ ਇਹ ਗੱਲ ਹੁੰਦੀ ਹੈ ਕਿ ਜਿਹੜੀ ਸਾਡੀ ਟਰੱਕਿੰਗ ਕਮਿਊਨਿਟੀ ਹੈਗੀ ਆ, ਟਰੱਕਿੰਗ ਕਮਿਊਨਿਟੀ ਜਿਹੜੀ ਆ ਉਹਨੂੰ ਨੌਲੇਜ ਦੀ ਬਹੁਤ ਘਾਟ ਆ, ਨੌਲੇਜ ਨਹੀਂ ਮਿਲ ਪਾਉਂਦੀ। ਨੌਲੇਜ ਮੈਨੂੰ ਇਸ ਚੀਜ਼ ਦੀ ਆਪਣੀ ਸਮਝ ਨਹੀਂ ਆਉਂਦੀ ਕਿ ਆਪਾਂ ਇੰਨੀ ਜ਼ਿਆਦਾ ਨੌਲੇਜ, ਇੰਨਾ ਜ਼ਿਆਦਾ ਟਾਈਮ, ਇੰਨਾ ਜ਼ਿਆਦਾ ਸਾਰੀ ਚੀਜ਼ ਸਪੈਂਡ ਕਰਦੇ ਹਾਂ, ਔਰ ਕੋਈ ਛੋਟੀ ਜਿਹੀ ਖਬਰ ਹੋਊਗੀ ਕਿਸੇ ਦੁਨੀਆ ਦੇ ਕਿਸੇ ਕਾਰਨਰ ਦੇ ਵਿੱਚ, ਕੋਈ ਪੰਜਾਬੀ ਕੋਈ ਇੰਡੀਅਨ ਡਰੱਗ ਵਾਲਾ ਫੜਿਆ ਗਿਆ, ਉਹ ਇੰਨੀ ਜਲਦੀ ਫੈਲਦੀ ਹੈ, ਇੰਨੀ ਜਲਦੀ ਫੈਲਾਈ ਜਾਂਦੀ ਹੈ। ਔਰ ਜੇ ਕਿਤੇ ਕੋਈ ਹੋਵੇ ਵੀ ਇਹ ਨਵਾਂ ਲਾਅ ਆ ਰਿਹਾ, ਨਵੀਂ ਇਨਫੋਰਮੇਸ਼ਨ ਆ ਰਹੀ ਹੈ, ਉਹਨੂੰ ਸੁਣਨ ਲੱਗਿਆਂ, ਉਹਨੂੰ ਸਮਝਣ ਲੱਗਿਆਂ 2 ਸੈਕਿੰਡ ਵੀ ਨਹੀਂ ਬੰਦਾ ਜਿਹੜਾ ਸਪੈਂਡ ਕਰਦਾ। ਜੀ ਜੀ ਬਿਲਕੁਲ, ਇਹ ਗੱਲ ਤੁਹਾਡੀ ਸਹੀ ਆ। ਜਦੋਂ ਕੁਛ ਪੰਜਾਬ 'ਚ ਜਾਂ ਹੋਰ ਕਿਤੇ ਵਾਪਰਦਾ, ਹਰ ਇੱਕ ਜਾਣੇ ਨੂੰ ਸਾਨੂੰ ਪਤਾ ਹੁੰਦਾ ਵੀ ਉੱਥੇ ਜੀ ਬਾਦਲ ਨੇ ਕੀ ਕੀਤਾ, ਅਮਰਿੰਦਰ ਨੇ ਕੀ ਕੀਤਾ, ਕੇਜਰੀਵਾਲ ਨੇ ਕੀ ਕੀਤਾ। ਜੇ ਆਪਾਂ ਪੰਜਾਬ ਨੂੰ ਵੀ ਛੱਡ ਦਈਏ, ਜਿੱਥੇ ਲੋਕਲ ਵੀ ਆ, ਲੋਕਲ ਕਿਤੇ ਡਰੱਗ ਦਾ ਕੋਈ ਮਾੜਾ ਮੋਟਾ ਕਿਸੇ ਦਾ ਫੜਿਆ ਗਿਆ, ਠੀਕ ਹੈ ਨਾ, ਉਹਨੂੰ ਇੰਨਾ ਜ਼ਿਆਦਾ ਹੁਲਾਰਾ ਮਿਲਦਾ, ਉਹਨੂੰ ਇੰਨਾ ਜ਼ਿਆਦਾ ਪੁਸ਼ ਮਿਲਦਾ ਆ। ਜੇ ਤੁਸੀਂ ਕਿਤੇ ਕੋਈ ਕੰਮ ਦੀ ਗੱਲ, ਜੇ ਤੁਸੀਂ ਕਿਤੇ ਕਹਿ ਦਿਓ ਕਿਸੇ ਨੂੰ ਕਮੈਂਟ ਦੇਣੇ, ਉਹੋ ਜਿਹੀਆਂ ਖਬਰਾਂ ਦੇ ਥੱਲੇ ਐਡੇ ਵੱਡੇ ਕਮੈਂਟ ਪੂਰੇ ਬਾਬੇ ਬਣ ਜਾਂਦੇ ਸਾਰੇ, ਫਿਰ ਲਿਖਣ ਲੱਗੇ ਐਡੇ ਅੰਤਰ ਧਿਆਨ ਹੋ ਕੇ ਪੂਰੇ ਕਮੈਂਟ ਲਿਖਦੇ ਆ। ਤੇ ਜੇ ਕਿਤੇ ਕਹਿ ਦਿਓ ਕਮੈਂਟ ਲਿਖਣ ਨੂੰ ਵੀ ਤੁਹਾਡਾ ਇਸ ਵੇਲੇ ਡਿਟੈਂਸ਼ਨ ਦਾ, ਹੁਣ ਡਿਟੈਂਸ਼ਨ ਦਾ ਰੌਲਾ ਸਾਰੀ ਦੁਨੀਆ ਪਾ ਰਹੀ ਹੈ ਇਸ ਵੇਲੇ, ਡਿਟੈਂਸ਼ਨ, ਠੀਕ ਹੈ। ਜਿੱਦਣ ਡਿਟੈਂਸ਼ਨ ਦੇ ਕਮੈਂਟ ਲਿਖਣੇ ਸੀਗੇ ਉਦੋਂ ਭਾਈ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ, ਸਾਨੂੰ ਲਿਖਣੇ ਨਹੀਂ ਆਉਂਦੇ, ਸਮਝ ਨਹੀਂ ਆਉਂਦੀ ਕੀ ਕਰੀਏ, ਕਿੱਧਰ ਨੂੰ ਜਾਈਏ। ਉਹ ਯਾਰ ਥੋੜ੍ਹੀ ਜਿਹੀ ਰਿਸਰਚ ਕਰਕੇ, ਥੋੜ੍ਹਾ ਜਿਹਾ ਕੰਮ ਕਰਕੇ, ਈਵਨ ਆਪਾਂ ਪੂਰੇ ਲਿਖ ਕੇ ਵੀ ਦਿੱਤੇ ਸੀਗੇ, ਬਣਾ ਕੇ ਵੀ ਦਿੱਤੇ ਸੀ, ਉਹ ਕਾਪੀ ਪੇਸਟ ਵੀ ਨਹੀਂ ਕੀਤੇ। ਜੀ ਚਲੋ ਕੋਈ ਨਹੀਂ, ਆਪਾਂ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਉੱਤੇ ਵੀ ਜਿਹੜਾ ਹੌਲੀ ਆ ਉਹ ਵਰਕਆਊਟ ਜਿਹੜਾ ਉਹ ਕੀਤਾ ਜਾ ਸਕੇ। ਪਰ ਇਹ ਵਾਅਦਾ ਜ਼ਰੂਰ ਕਰਦੇ ਹਾਂ ਵੀ ਆਪਾਂ ਕਮਿਊਨਿਟੀ ਨੂੰ ਹਰ ਇੱਕ ਇਸ਼ੂ ਦੇ ਉੱਤੇ ਆਪਾਂ ਰਿਮਾਈਂਡ ਜ਼ਰੂਰ ਕਰਾਉਂਦੇ ਰਹਾਂਗੇ ਭਈ ਆਹ ਜੀ ਬਿਲਕੁਲ। ਸੋ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਜਿਹੜੀ ਇਹ ਰੈਕੋਗਨਾਈਜੇਸ਼ਨ ਤੁਹਾਡੀ ਸਾਰਿਆਂ ਦੀ ਹੋਈ ਆ, ਇਹ ਪੰਜਾਬੀ ਕਮਿਊਨਿਟੀ ਦੀ ਆ। ਦੇਖੋ ਕਿੰਨੇ ਇਮੀਗਰੈਂਟ ਮੀਡੀਆਸ ਜਿਹੜੇ ਸਾਰੇ ਪਾਸੇ ਚੱਲਦੇ ਨੇ, ਪਰ ਉਹਨਾਂ ਨੇ ਜਿਹੜਾ ਪੰਜਾਬੀ ਰੇਡੀਓ USA ਨੂੰ, ਆਪਣੀ ਪੰਜਾਬੀ ਕਮਿਊਨਿਟੀ ਨੂੰ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਚੁਣਿਆ ਆ, ਤੇ ਵਿਸ਼ਵ ਦੇ ਵਿੱਚ ਇਸ ਦੇ ਬਾਰੇ ਜਿਹੜੀ ਉਹ ਚਰਚਾ ਹੋਈ ਆ। ਸੋ ਜਿਹੜੇ ਧੰਨਵਾਦ ਕਰ ਰਹੇ ਆ ਸਾਰਿਆਂ ਦਾ ਜਿਹੜਾ ਉਹ ਥੈਂਕ ਯੂ। ਤੁਹਾਡੇ ਸਾਰਿਆਂ ਦੇ ਯਤਨਾਂ ਦੇ ਸਦਕਾ ਹੀ ਇਹ ਜਿਹੜੀ ਚੀਜ਼ ਸੰਭਵ ਹੋਈ ਆ, ਤੇ ਆਪਾਂ ਇਸ ਨੂੰ ਜਿਹੜਾ ਅਜਿਹਾ ਹੀ ਮੰਚ ਜਿਹੜਾ ਹਮੇਸ਼ਾ ਬਰਕਰਾਰ ਰੱਖਣਾ ਹੈ, ਬਣਾ ਕੇ ਰੱਖਣਾ ਆ,
ਜਿੱਥੇ ਲੋਕ ਆਪੋ ਆਪਣੀ ਜਿਹੜੀ ਗੱਲ ਆਪਣੇ ਵਿਚਾਰ ਜਿਹੜੇ ਆ ਉਹ ਸਾਂਝੇ ਕਰ ਸਕਦੇ ਆ, ਅਤੇ ਕਮਿਊਨਿਟੀ ਦਾ ਭਲਾ ਕਿੱਦਾਂ ਹੋਵੇ, ਕਿੱਦਾਂ ਉਹਨਾਂ ਦੇ ਇਸ਼ੂਜ਼, ਕਿੱਦਾਂ ਉਹਨਾਂ ਦੇ ਮਸਲੇ ਜਿਹੜੇ ਆਪਾਂ ਸੁਲਝਾ ਸਕੀਏ, ਕਿੱਦਾਂ ਹੱਲ ਹੋ ਸਕਣ, ਉਸ ਦੇ ਉੱਤੇ ਆਪਾਂ ਜਿਹੜੀ ਜ਼ਰੂਰ ਚਰਚਾ ਜਿਹੜੀ ਉਹ ਕਰਦੇ ਰਹਾਂਗੇ। ਅਤੇ ਜੇ ਤੁਹਾਡਾ ਵੀ ਹੁਣ ਟਰੱਕਿੰਗ ਦੇ ਬਾਰੇ ਸਰੋਤਿਓ ਜਿਹੜੇ ਸੁਣ ਰਹੇ ਹੋ, ਤੁਹਾਡਾ ਕੋਈ ਸਵਾਲ ਹੈਗਾ ਆ ਤਾਂ ਤੁਸੀਂ ਕਾਲ ਕਰ ਸਕਦੇ ਹੋ ਸਟੂਡੀਓ 'ਚ। ਨੰਬਰ ਹੈਗਾ 408-272-5200 4082725200। ਇਸ ਨੰਬਰ ਦੇ ਉੱਤੇ ਜਿਹੜਾ ਤੁਸੀਂ ਕਾਲ ਕਰ ਸਕਦੇ ਹੋ। ਅਤੇ ਮੈਂ ਵੀ ਚਾਹੁੰਦਾ ਕਿ ਜਦੋਂ ਆਪਾਂ ਦੱਸ ਰਿਹਾ ਸੀਗਾ ਜਿਹੜੇ ਯੂਟਿਲਿਟੀ ਟਰੱਕ ਸੇਲਸ ਵਾਲਿਆਂ ਦਾ ਜਿਹੜਾ ਫ਼ੋਨ ਨੰਬਰ ਆ 1-888-381-5911 1-888-381-5911 ਆ। ਜੇ ਤੁਹਾਨੂੰ ਅਮਰੀਕਾ ਦੇ ਵਿੱਚ ਕਿਤੇ ਵੀ ਜਿਹੜੇ ਟ੍ਰੇਲਰਸ ਆ ਉਹ ਚਾਹੀਦੇ ਨੇ, ਡਰਾਈਵ ਐਂਡ ਰੀਫਰਸ ਜੇ ਤੁਸੀਂ ਬਾਏ ਕਰਨਾ ਚਾਹੁੰਦੇ ਹੋ, ਸੁਖੀ ਦਸਾਂਝ, ਦੀਪ ਸੰਘਾ ਜਾਂ ਮੈਨੀ ਸਾਧਰਾ, ਇਹਨਾਂ ਦੇ ਨਾਲ ਤੁਸੀਂ ਇਸ ਨੰਬਰ ਦੇ ਉੱਤੇ ਡਾਇਲ ਕਰਕੇ ਕਾਲ ਕਰਕੇ ਜਿਹੜੀ ਗੱਲ ਕਰ ਸਕਦੇ ਹੋ। ਬਿਲਕੁਲ ਕਹਿੰਦੇ ਵੀ ਬ੍ਰੋਕਰਾਂ ਨੇ ਰਮਨ ਜੀ ਇੰਨੀ ਲੁੱਟ ਮਚਾਈ ਹੋ ਆ। ਸਨੀ ਗਰੇਵਾਲ ਹੁਣੀ ਭੇਜਿਆ ਇੱਕ ਮੈਸੇਜ, ਕਹਿੰਦੇ ਵੀ 315 ਮੀਲ ਦਾ ਲੋਡ ਜਿਹੜਾ ਸੀ 600 ਦਾ ਦਿੱਤਾ ਕੈਰੀਅਰ ਨੂੰ, ਪਰ ਕਿਤੇ ਬਾਈ ਮਿਸਟੇਕ ਉਹ ਤੋਂ ਰੀਅਲ ਰੇਟ ਜਿਹੜਾ $1300 ਦਾ ਭੇਜ ਹੋ ਗਿਆ। ਸੋ ਇਹ ਦੇਖ ਲਓ ਵੀ ਹੁਣ ਜਿਹੜੇ ਬ੍ਰੋਕਰਸ ਆ ਉਹ ਕਿੰਨੀ ਲੁੱਟ ਮਚਾਈ ਹੋ ਆ, ਅਤੇ ਜਿਹੜਾ ਵਿਚਾਰਾ ਡਰਾਈਵਰ ਆ ਉਹਨੂੰ ਕੀ ਮਿਲ ਰਿਹਾ ਹੈਗਾ। ਜੀ ਬਿਲਕੁਲ, ਇਹ ਜਿਹੜਾ ਇਸ਼ੂ ਹੈਗਾ ਇਸ ਵੇਲੇ ਬਹੁਤ ਜ਼ਿਆਦਾ ਇਸ ਵੇਲੇ ਨਿਊਜ਼ ਦੇ ਵਿੱਚ ਹੈਗਾ, ਔਰ ਜਿਹੜੀ ਇਸ ਵੇਲੇ ਕੈਂਪੇਨ ਚੱਲ ਰਹੀ ਹੈਗੀ ਆ ਮਈ 1 ਤੋਂ ਲੈ ਕੇ ਮਈ 4 ਤੱਕ, ਜਿਹੜੇ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ, ਵੱਖਰੇ ਵੱਖਰੇ ਏਰੀਏ ਦੇ ਵਿੱਚ ਜਿਹੜੀਆਂ ਕਰ ਰਹੇ ਹੈਗੇ ਗੈਦਰਿੰਗਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪ੍ਰੋਟੈਸਟ ਲੈਂਦਾ ਕਿਸੇ ਦਾ ਕੋਈ ਵੀ ਕੰਪਨੀ ਆ, ਉਹਦੇ ਵਿੱਚ ਉਹਨਾਂ ਨੂੰ ਫੁੱਲ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿੱਦਾਂ ਤੁਸੀਂ ਕੈਰੀਅਰ ਨਾਲ ਨੈਗੋਸ਼ੀਏਟ ਕਰਨਾ, ਕਿਹੜੀਆਂ ਚੀਜ਼ਾਂ ਦੇਖਣੀਆਂ, ਕੀ ਚੀਜ਼ਾਂ ਕਰਨੀਆਂ। ਸੋ ਉਹਨਾਂ ਨੂੰ ਫੁੱਲ ਟ੍ਰੇਨਿੰਗ ਦੇ ਕੇ ਤੁਹਾਡੇ ਉੱਤੇ ਛੱਡਿਆ ਜਾਂਦਾ। ਲੇਕਿਨ ਉਹਦੇ ਮੁਕਾਬਲੇ ਦੇ ਵਿੱਚ ਸਾਡਾ ਟਰੱਕਰ ਜਿਹੜਾ ਫੋਨ ਚੁੱਕ ਕੇ ਕਾਲ ਕਰਦਾ, ਉਹਨੂੰ ਕਿੰਨੀ ਕੁ ਟ੍ਰੇਨਿੰਗ ਹੈ ਕਿ ਉਹਨੇ ਕੀ ਉਹਦੇ ਕੋਲੋਂ ਕਿੱਦਾਂ ਨੈਗੋਸ਼ੀਏਟ ਕਰਨਾ। ਸੋ ਜਦੋਂ ਸਾਡੇ ਟਰੱਕਰ ਨੂੰ ਟ੍ਰੇਨਿੰਗ ਹੈ ਨਹੀਂ ਗੀ, ਸਾਡੇ ਟਰੱਕਰ ਨੂੰ ਇਹ ਨਹੀਂ ਪਤਾ ਮੇਰੀ ਕਾਸਟ ਕੀ ਆ, ਮੇਰੇ ਮਾਈਲ ਕਿੰਨੇ ਰਨ ਕਰਨੇ ਆ, ਕੀ ਸਿਚੁਏਸ਼ਨ ਆ, ਕਮਿਊਨਿਟੀ ਕੀ ਕਹਿੰਦੀ ਆ, ਮਾਰਕੀਟ ਕੀ ਕਹਿੰਦੀ ਆ, ਬਹੁਤ ਜ਼ਿਆਦਾ ਫੈਕਟਰਸ ਹੈਗੇ ਉਹਦੇ ਵਿੱਚ। ਸੋ ਉੱਥੇ ਅਸੀਂ ਸਿਰਫ ਇਹ ਦੇਖ ਲਈਦਾ ਕਿ ਸਾਡਾ ਟਰੱਕ 2 ਦਿਨ ਦਾ ਖੜਾ ਆ, ਅਸੀਂ ਉਹਨੂੰ ਕਿਸ ਤਰ੍ਹਾਂ ਮੂਵ ਕਰਨਾ ਆ, ਬੈਕ ਹਾਲ ਆ, ਉੱਥੇ ਡਰਾਈਵਰ ਸਿਰ ਚੜ੍ਹਦਾ ਪਿਆ, ਡਰਾਈਵਰ ਕਿਉਂਕਿ ਹੁਣ ਡਰਾਈਵਰ ਵੀ ਅੱਜ ਦੀ ਤਰੀਕ ਦੇ ਵਿੱਚ ਡਰਾਈਵਰ ਵੀ ਮੁਸ਼ਕਲ 'ਚ ਆ। ਹੁਣ ਜਿਹੜਾ ਡਰਾਈਵਰ ਹੈ ਉਹ ਚਾਹੁੰਦਾ ਕਿ ਮੈਂ ਜਾਵਾਂ, ਨੈਗੋਸ਼ੀਏਟ ਕਰ ਰਿਹਾ, ਉਹਨਾਂ ਨੂੰ ਬਹੁਤ ਧਿਆਨ ਦੇ ਨਾਲ ਨੈਗੋਸ਼ੀਏਸ਼ਨ ਕਰਨੀ ਚਾਹੀਦੀ ਹੈ। ਔਰ ਜੇ ਡੈਫੀਨੇਟਲੀ ਜੇ ਤੁਹਾਡਾ ਲੋਡ ਜਿਹੜਾ ਆ, ਜੇ ਤੁਹਾਡਾ ਟਰੱਕ ਨਹੀਂ ਅਫੋਰਡ ਕਰ ਰਿਹਾ, ਮਤਲਬ ਜੇ ਤੁਹਾਡਾ ਖਰਚਾ $2 ਦਾ ਹੈ ਔਰ ਤੁਸੀਂ $1.5 ਲੋਡ ਕਰ ਰਹੇ ਆ, ਡਜ਼ ਨਾਟ ਈਵਨ ਮੇਕ ਸੈਂਸ ਟੂ ਰਨ ਦੈਟ ਟਰੱਕ। ਉਹਨੂੰ ਟਰੱਕ ਨੂੰ ਚਲਾਉਣ ਦੀ ਲੋੜ ਹੀ ਨਹੀਂ ਗੀ ਤੁਹਾਨੂੰ ਜੀ, ਪੱਲਿਓਂ ਪਾ ਕੇ ਚਲਾਉਣ ਦਾ ਜੀ। ਹਾਂ, ਜਿਹੜੀ ਦੇਖੋ ਹੁਣ ਜਿੱਦਾਂ ਹੁਣ ਤੁਸੀਂ ਹੁਣੇ ਇੱਕ ਖਬਰ ਪੜ੍ਹੀ ਜਿਹੜੀ ਸਾਊਦੀ ਅਰਬ ਦੇ ਨਾਲ ਆ, ਠੀਕ ਹੈ ਜੀ, ਤੇਲ ਦੇ ਰੇਟ ਘਟੇ ਆ ਜੀ, ਉਹਨਾਂ ਨੇ ਸਾਊਦੀ ਅਰਬ ਨੂੰ ਕਿਹਾ ਵੀ ਆਪਣੀ ਕਪੈਸਿਟੀ ਘਟਾਓ, ਠੀਕ ਹੈ। ਸਾਡੇ ਟਰੱਕਾਂ ਦੇ ਰੇਟ ਘਟੇ ਆ। ਦੁੱਧ ਦੇ ਰੇਟ ਪੰਗਾ ਪਿਆ ਸੀਗਾ, ਦੁੱਧ ਵਾਲਿਆਂ ਨੇ ਆਪਣੀ ਕਪੈਸਿਟੀ ਘਟਾਤੀ, ਉਹਨਾਂ ਨੇ ਗਰਾਊਂਡ 'ਚ ਡੋਲਤਾ ਦੁੱਧ। ਸਬਜ਼ੀ ਵਾਲੇ ਆ ਆਪਣੇ ਪ੍ਰੋਡਿਊਸ ਵਾਲੇ ਆਪਣੀਆਂ ਸਬਜ਼ੀਆਂ ਨੂੰ ਖੇਤਾਂ 'ਚ ਹੀ ਵਾਹੁਣਾ ਸ਼ੁਰੂ ਕਰਤਾ ਵੀ ਇਹਨੂੰ ਪੱਟਣਾ ਨਹੀਂ ਕਿਉਂਕਿ ਸਾਡਾ ਰੇਟ ਘਟ ਜਾਣਾ, ਰੇਟ ਨਹੀਂ ਸੁੱਟਣਾ ਜੀ, ਠੀਕ ਹੈ ਨਾ। ਅਸੀਂ ਕਿਉਂ ਨਹੀਂ ਇਹ ਚੀਜ਼ ਕਰ ਸਕਦੇ? ਅਸੀਂ ਕਿਉਂ ਨਹੀਂ, ਜੇ ਠੀਕ ਹੈ ਸਾਡੇ ਕੋਲ 10 ਟਰੱਕ ਆ, ਜੇ ਉਹਦੇ 'ਚ 10 ਦੇ ਵਿੱਚੋਂ ਅਸੀਂ 3 ਟਰੱਕ ਖੜੇ ਕਰ ਲਈਏ, ਆਪਣੀ ਕਪੈਸਿਟੀ ਘਟਾ ਲਈਏ, ਐਟਲੀਸਟ 7 ਨੂੰ ਤਾਂ ਫਾਇਦਾ ਹੋ ਜਾਏ ਜਾਂ ਦੂਜੀ ਕਮਿਊਨਿਟੀ ਨੂੰ ਸਾਰੀ ਨੂੰ ਤਾਂ ਫਾਇਦਾ ਹੋ ਜਾਵੇ। ਐਸਾ ਦੂਸਰੀ ਚੀਜ਼ ਆ, ਅਸੀਂ ਵਾਰ-ਵਾਰ ਲੋਕਾਂ ਨੂੰ ਸਾਰਿਆਂ ਨੂੰ ਰਿਕੁਐਸਟ ਕਰਦੇ ਹਾਂ ਕਿ ਆਪਣੇ ਟਰੱਕ ਪੋਸਟ ਨਾ ਕਰੋ ਲੋਡ ਬੋਰਡ ਦੇ ਉੱਤੇ, ਕਿਉਂਕਿ ਲੋਡ ਬੋਰਡ ਦੇ ਉੱਤੇ ਸਾਰੀ ਜਿਹੜੀ ਬੈਲੈਂਸਿੰਗ ਆ ਉਹ ਸਾਰੀ ਤੁਹਾਡੀ ਇਸੇ ਚੀਜ਼ ਤੋਂ ਹੁੰਦੀ ਹੈ, ਪਰ ਉਹਨੂੰ ਕੋਈ ਵੀ ਮੰਨਦਾ ਨਹੀਂ। ਹਰ ਇੱਕ ਬੰਦਾ ਰੌਲਾ ਜ਼ਰੂਰ ਪਾਉਂਦਾ, ਲੇਕਿਨ ਜਦੋਂ ਟਾਈਮ ਆਉਂਦਾ ਮੰਨਣ ਦਾ, ਉਦੋਂ ਕੋਈ ਬੰਦਾ ਤੁਹਾਡੀ ਗੱਲ ਜਿਹੜੀ ਆ ਐਕਚੁਅਲੀ ਮੰਨ ਕੇ ਰਾਜੀ ਨਹੀਂਗਾ ਜੀ। ਤੇ ਕਾਫੀ ਕਾਲਰ ਜੁੜੇ ਹੋਏ ਆ, ਆਪਾਂ ਵਾਰੀ ਸਾਰੇ ਕਾਲ ਲੈਂਦੇ ਹਾਂ। ਨੰਬਰ ਹੈਗਾ ਸਟੂਡੀਓ 'ਚ ਕਾਲ ਕਰਨ ਦੇ ਲਈ 408-272-5200 4082725200। ਅਮਰੀਕ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ, ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਟਰੱਕਰ ਦੇ ਕੋਲ ਸਭ ਤੋਂ ਵੱਡਾ ਟੂਲ ਹੈਗਾ ਉਹ ਜਿਹੜਾ ਲੋਡ ਲੈ ਨਾ ਕਰਨਾ, ਕਿਉਂਕਿ ਜੇ ਤੁਸੀਂ ਨਾ ਕਰ ਸਕਦੇ ਆ, ਜੇ ਉਹ ਬਹੁਤ ਬੜਾ ਟੂਲ ਆ ਉਹਨੂੰ ਐਜ਼ ਏ ਟੂਲ ਯੂਜ਼ ਕਰੋ ਕਿ ਤੁਸੀਂ ਕਿਹੜਾ ਲੋਡ ਲੈਣਾ ਕਿਹੜਾ ਨਹੀਂ ਲੈਣਾ, ਜਿਹੜਾ ਲੋਡ ਸਹੀ ਨਹੀਂ ਆ ਉਹਨੂੰ ਨਾ ਲਓ। ਤੇ ਬਾਕੀ ਮੈਂ ਜਿਹੜਾ ਪਿਛਲੇ 1 ਵੀਕ 2 ਵੀਕ 'ਚ ਦੇਖਿਆ ਆ ਆਈਡਾਹੋ ਆਊਟਬਾਊਂਡ। ਜੇ ਤੁਹਾਡੇ ਵੀ ਟਰੱਕਿੰਗ ਦੇ ਬਾਬਤ ਸਵਾਲ ਹੈਗੇ ਆ, ਤੁਸੀਂ ਜਿਹੜਾ ਜੀ ਕਾਲ ਕਰ ਸਕਦੇ ਹੋ। ਨੰਬਰ ਹੈਗਾ ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ 408-272-5200
4082725200 ਦੇ ਉੱਤੇ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਕਾਲ ਕਰ ਸਕਦੇ ਹੋ ਜੇ ਟਰੱਕਿੰਗ ਦੇ ਬਾਰੇ ਜੇ ਕੋਈ ਤੁਹਾਡਾ ਸਵਾਲ ਹੈਗਾ ਆ। ਨੰਬਰ 408 272 52 ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU Fresno 1300 AM KLHC Bakersfield 1350 AM। ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ-ਕਿਹੜੇ ਸਟੋਰ 'ਚ ਜਾਣਾ ਪੈਣਾ। ਉਹ ਤੂੰ ਫਿਕਰ ਕਾਤੋਂ ਕਰਦੀ ਆ? ਆਪਾਂ ਚੱਲਦੇ ਆ ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਵਾਲਿਆਂ ਦੇ। ਸਭ ਕੁਝ ਉੱਥੋਂ ਹੀ ਮਿਲ ਜਾਣਾ। ਪੂਰੇ ਘਰ ਦਾ ਫਰਨੀਚਰ, ਬੈਡਰੂਮ, ਲਿਵਿੰਗ ਰੂਮ, ਸੋਫਾਜ਼, ਸਾਰਾ ਕੁਝ $2000 ਦੇ ਵਿੱਚ 36 ਮਹੀਨੇ ਦੀ 0% ਇੰਟਰਸਟ ਦੇ ਉੱਤੇ ਫਾਈਨੈਂਸਿੰਗ ਵੀ ਕਰਦੇ ਹਨ। ਪੰਜਾਬ ਵਾਲੇ ਪੇਟੀ ਬੈੱਡ ਵੀ ਮਿਲਦੇ ਹਨ। ਸੋਫਾ ਸਟਾਰਟਿੰਗ $299 ਅਤੇ ਮੈਟਰਸ ਸਟਾਰਟਿੰਗ $99। ਬਿਊਟੀ ਰੈਸਟ ਜਾਂ ਹਰ ਕਿਸਮ ਦੇ ਮੈਟਰਸ ਵੀ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਹਰ ਇੱਕ ਨੂੰ ਬਹੁਤ ਹੀ ਵਧੀਆ ਡੀਲ ਦਿੰਦੇ ਹਨ। ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਰੋਜ਼ਵਿਲ 1811 ਡਗਲਸ ਬੁਲੇਵਾਰਡ ਰੋਜ਼ਵਿਲ ਰॉस स्टोर ਦੇ ਨਜ਼ਦੀਕ। कॉल अमृतसरां 5304155959 530 415 5959 या मैनी हेयर 5303007663। ਇਹਨਾਂ ਦੇ ਯੂਨੀਵਰਸਿਟੀ ਫਾਲਸਮਾ ਤੇ ਡੇਵਿਸ ਵਿੱਚ ਵੀ ਲੋਕੇਸ਼ਨਸ ਹਨ। ਮੈਟਰਸ ਐਕਸਪ੍ਰੈਸ ਰੋਜ਼ਵਿਲ। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ। ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਦਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 916-865-6659 या Parampreet Singh Daddi 661-510-3143। ਮੈਨੂੰ ਚੂੜੀਆਂ ਚੜਾ ਦੇ ਚੰਨਵੇ, ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121। ਨੂਰ ਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ।
ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਇਸ ਟਾਈਮ ਚੱਲ ਰਿਹਾ ਜੀ ਆਪਣਾ ਅਪਡੇਟ ਅਮਰੀਕਾ ਟਰੱਕਿੰਗ ਦਾ ਪ੍ਰੋਗਰਾਮ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਨੂੰ ਸਤਿ ਸ਼੍ਰੀ ਅਕਾਲ ਜੀ। ਰਮਨ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤੇ ਤੁਸੀਂ ਵੀ ਕਾਲ ਕਰਕੇ ਜੇ ਪੁੱਛਣਾ ਚਾਹੁੰਦੇ ਹੋ ਤਾਂ ਨੰਬਰ ਹੈਗਾ 408 272 5200 4082725200। ਸ਼ਾਇਦ ਥੋੜ੍ਹੀ ਟੈਕਨੀਕਲ ਪ੍ਰੋਬਲਮ ਜਿਹੜੀ ਉਹ ਨਾਲ ਚੱਲ ਰਹੀ ਹੈ, ਨੈਟਵਰਕ ਦੇ ਵਿੱਚ ਜਿਹੜੇ ਇਸ਼ੂਜ਼ ਸ਼ਾਇਦ ਆ ਰਹੇ ਆ, ਪਰ ਚਲੋ ਟਰਾਈ ਕਰ ਰਹੇ ਹਾਂ ਆਪਾਂ। ਅੱਜ ਕੱਲ੍ਹ ਹੁਣ ਸਾਰਾ ਕੁਛ ਇਸ ਦੇ ਉੱਤੇ ਹੀ ਨਿਰਭਰ ਹੈਗਾ ਆ। ਜੇ ਪਿੱਛੋਂ ਕੋਈ ਪ੍ਰੋਬਲਮ ਆਵੇ ਤਾਂ ਉਸ ਦੇ ਵਿੱਚ ਅਸੀਂ ਜਿਹੜਾ ਫਿਰ ਬਹੁਤਾ ਕੁਛ ਜਿਹੜਾ ਉਹ ਨਹੀਂ ਕਰ ਸਕਦੇ, ਪਰ ਜਿੱਦਾਂ ਦਾ ਵੀ ਚੱਲ ਰਿਹਾ ਆ ਆਪਾਂ ਉਸ ਨੂੰ ਜਿਹੜਾ ਨਾਲ ਲੈ ਕੇ ਜਿਹੜਾ ਉਹ ਚੱਲੀਏ। ਅਤੇ ਹੁਣ ਇਸ ਚੀਜ਼ ਦੇ ਵਿੱਚ ਤੁਸੀਂ ਜ਼ਰੂਰ ਜਿਹੜਾ ਸਾਡਾ ਸਾਥ ਦਿਓ। ਅਤੇ ਅਗਲੇ ਜਿਹੜੇ ਆਪਣੇ ਨਾਲ ਕਾਲਰ ਜੁੜੇ ਨੇ ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਧੰਨਵਾਦ ਜੀ। ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਜੀ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਇੰਨੀ ਇਨਫੋ ਤੁਸੀਂ ਤਾਂ ਸਾਰਾ ਹੋਕਾ ਦੇਈ ਜਾਂਦੇ ਸਾਰੇ ਵੀਰ ਤੇ ਲੋਕ। ਅਸੀਂ ਜਿਹੜੇ ਟਰੱਕਰ ਆ ਸਪੈਸ਼ਲ, ਮੈਂ ਤਾਂ ਇਹੀ ਕਹੂੰਗਾ ਵੀ ਅਸੀਂ ਤੁਹਾਨੂੰ ਕਾਲਾਂ ਕਰ ਕੁਐਸਚਨ ਪੁੱਛਦੇ ਨੇ, ਆਪਣੇ ਚੱਸ ਕੇ ਲੈਂਦੇ ਰਹਿੰਦੇ ਆ। ਤੇ ਅਸੀਂ ਚਾਹੁੰਦੇ ਵੀ ਤੁਸੀਂ ਸਭ ਕੁਝ ਕਰੋ, ਹੋਕਾ ਵੀ ਤੁਸੀਂ ਦਿਓ, ਐਕਸ਼ਨ ਵੀ ਤੁਸੀਂ ਸਾਡੇ ਲਈ ਲਓ। ਤੇ ਅਸੀਂ ਕੁਛ ਨਹੀਂ ਕਰਨਾ ਬੈਠਿਆਂ ਨੇ, ਇਹ ਮਾੜੀ ਗੱਲ। ਤੇ ਮੈਂ ਤਾਂ ਸਾਰਿਆਂ ਨੂੰ ਕਹਾਂ ਵੀ ਤੁਸੀਂ ਵੀ ਕੁਛ ਕਰ ਲਓ ਜੇ ਇਹ ਤੁਹਾਨੂੰ ਸਾਡੀ ਇਨਫੋਰਮੇਸ਼ਨ ਦਿੰਦੇ ਆ। ਇੰਨਾ ਤਾਂ ਕੋਈ ਮਤਲਬ ਨਿਊਜ਼ ਪੇਪਰ ਵੀ ਜੇ ਤੁਸੀਂ ਖਰੀਦ ਕੇ ਲੈ ਕੇ ਹੋਰ ਕੋਈ ਜਿਹਨੂੰ ਪੈਸੇ ਦਿੰਦੇ ਉਹ ਵੀ ਨਹੀਂ ਤੁਹਾਨੂੰ ਇਨਫੋਰਮੇਸ਼ਨ ਤੁਹਾਨੂੰ ਫ੍ਰੀ ਮਿਲਦੀ ਆ। ਤੇ ਬਾਕੀ ਮੈਂ ਵੀ ਕਈ ਵਾਰ ਜਿਹੜੇ ਰੋਡ ਤੇ ਉਹ ਕਾਲਾਂ ਕਰ ਪੁੱਛੇ, ਭਾਜੀ ਯਾਰ 3 ਦਿਨ ਹੋ ਗਏ ਵੈਸੇ ਲੋਡ ਨਹੀਂ ਮਿਲਦਾ, ਹੁਣ ਭਾਜੀ ਨੇ ਥੋੜੀ ਲੋਡ ਦੇਣੀ ਆ। ਤੇ ਵੀਰ ਜੀ ਲੋਡ ਚੱਕਿਆ ਬੰਦੇ ਨੇ ਔਰਗਨ ਪੋਲੈਂਡ ਤੋਂ ਫੀਨਿਕਸ ਗਿਆ 81 ਸੈਂਟ ਨੂੰ ਮਾਲ ਤੇ। ਤੁਸੀਂ ਕੀ ਕਰੋ ਮੈਨੂੰ ਇਹ ਨਹੀਂ ਸਮਝ ਲੱਗ ਵੀ ਕਾਹਦੇ ਅਸੀਂ ਇਹ ਕੰਮ ਕਰਦੇ, ਬੈਠ ਘਰ ਬਹਿ ਜਾਓ ਨਾ ਕਰੋ ਤੇ ਉਹ ਕੋਲੋਂ ਤਾਂ ਨਾ ਪਾਓ ਹਨਾ। ਤੇ ਮੈਂ ਸਾਰੇ ਵੀਰਾਂ ਵੀ ਜੇ ਤੁਹਾਨੂੰ ਇੰਨੀ ਇਨਫੋਰਮੇਸ਼ਨ ਮਿਲਦੀ, ਸਭ ਤੋਂ ਪਹਿਲਾਂ ਵੀਰ ਤੁਹਾਨੂੰ ਬਹੁਤ ਵਧਾਈ ਦੇ ਪਾਤਰ ਆ। ਤੁਹਾਡਾ ਜਿਹੜਾ ਜੋ ਤੁਸੀਂ ਆਪਣੇ ਪੂਰੇ ਵਰਲਡ ਵਾਈਡ ਤੁਹਾਡੀ ਨਿਊਜ਼ ਆਈ ਆ ਤੇ ਤੁਸੀਂ ਡਿਜ਼ਰਵ ਵੀ ਕਰਦੇ ਆ। ਤੇ ਮੈਂ ਸਾਰਿਆਂ ਵੀਰਾਂ ਕਿ ਚਲੋ ਬਾਕੀ ਸਾਡਾ ਇਹ ਨਾ ਹੋਵੇ ਸਾਨੂੰ ਜਿਹੜਾ ਪਲੇਟਫਾਰਮ ਇੰਨਾ ਵਧੀਆ ਮਿਲਿਆ ਵੀ ਇਹ ਨਾ ਕਿਤੇ ਰੁਕ ਜਾਏ, ਇਹਦੀ ਅਸੀਂ ਸਪੋਰਟ ਪੂਰੀ ਰੱਜ ਕੇ ਕਰੀਏ ਤੇ ਇਹਨੂੰ ਚੱਲਦਾ ਰੱਖੀਏ ਤੇ ਸਾਨੂੰ ਇੰਨੀ ਇਨਫੋਰਮੇਸ਼ਨ ਮਿਲਦੀ ਆ ਤੇ ਸਾਡੀ ਇੱਕ ਰੋਟੀ ਰੋਜੀ ਚੱਲ ਰਹੀ ਹੈ। ਤਾਂ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਨੀ ਮੰਗਦਾ ਸੀ। ਬਹੁਤ ਧੰਨਵਾਦ ਤੁਹਾਡਾ ਜੀ। ਕੀਪ ਅ ਗੁੱਡ ਵਰਕ, ਮਾਰਾ ਤੁਹਾਨੂੰ ਚੜ੍ਹਦੀਆਂ ਕਲਾਂ ਰੱਖੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਸਤਨਾਮ ਸਿੰਘ ਜੀ, ਜਿਹੜੀ ਆਪਾਂ ਇਹ 4.5 ਮਿੰਟ ਦੀ ਹੈਗੀ ਹੈ ਨਾ, ਇਹਦੀ YouTube ਬਣਾ ਦਾਂਗੇ ਤੇ ਬਹੁਤ ਸਾਰੇ ਸਾਡੇ ਸਰੋਤਿਆਂ ਦਾ ਕੁਐਸਚਨ ਹੁੰਦਾ ਵੀ ਅਸੀਂ ਕੀ ਗੱਲ ਕਰੀਏ ਆਪਣੇ ਕਾਂਗਰਸਮੈਨ ਨਾਲ ਜਾਂ ਸੈਨੇਟਰ ਨਾਲ ਜਾਂ ਹੋਰ, ਉਹ ਤੁਸੀਂ ਗਾਹਾਂ ਉਹਨਾਂ ਦੇ ਆਫਿਸਿਸ ਨੂੰ ਫਾਰਵਰਡ ਕਰ ਸਕਦੇ ਹੈਗੇ ਆ। ਇੱਕ ਗੋਲਡੀ ਸਿੰਘ ਸਾਡੇ ਸਰੋਤੇ ਜਿਹੜੇ ਆ ਫੇਸਬੁੱਕ ਤੋਂ ਦੱਸ ਰਹੇ ਆ, ਰਮਨ ਜੀ I-5 ਜਿਹੜਾ ਪੈਟਰਸਨ ਦੇ ਲਾਗੇ ਕਾਫੀ ਵੱਡਾ ਐਕਸੀਡੈਂਟ ਹੋਇਆ, ਉੱਥੇ ਸਟਕ ਟ੍ਰੈਫਿਕ ਬਹੁਤ ਆ। ਸੋ ਪਲੀਜ਼ ਜਿਹੜੇ 5 ਦੇ ਉੱਤੇ ਜਾ ਰਹੇ ਆ ਉਹ ਪਲੀਜ਼ ਮੇਕ ਸ਼ੋਰ ਕਰ ਲਿਓ ਜੀ। ਤੇ ਆਪਣੇ ਅਗਲੇ ਕਾਲਰ ਨੇ ਗੈਰੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਰਮਨ ਭਾਜੀ ਕਮੈਂਟ ਪੀਰੀਅਡ ਦੀ ਗੱਲ ਕਰ ਰਹੇ ਸੀ ਤੁਸੀਂ ਜੀ, ਤੇ ਆਪਣੇ ਕਮੈਂਟ ਪੀਰੀਅਡ ਨਾਲ ਵੀ ਕੀ ਹੋ ਜਾਊਗਾ ਭਾਜੀ? ਗਰਾਊਂਡ ਲੈਵਲ ਤੇ ਆ ਕੇ ਦੇਖਿਆ MCSA FMCSA ਵੀ ਟਰੱਕਰ ਦਾ ਹਾਲ ਕੀ ਕੀਤਾ ਜੀ ਬ੍ਰੋਕਰਾਂ ਨੇ। ਮੇਰਾ ਖੁਦ ਦਾ ਵਾ, ਪਿਛਲੇ ਸਾਲ ਬ੍ਰੋਕਰ ਪੈਸੇ ਮਾਰ ਕੇ ਭੱਜ ਗਏ, ਕੈਲੀਫੋਰਨੀਆ ਦੇ ਨੇ ਆਰਡਰ ਵੀ ਕੋਰਟ ਨੇ ਕਰਤੇ ਪੇ ਕਰ ਲਾ। ਮੈਂ ਜਦੋਂ ਉਹਨੂੰ ਪੇਪਰ ਵਰਕ ਦਿੱਤੇ ਉਹ ਹਜੇ ਤੱਕ ਨਹੀਂ ਮਿਲੇ, ਕਿਉਂਕਿ ਬਾਹਰ ਜਿਹੜੇ ਕੈਨੇਡੀਅਨ ਕੰਪਨੀਆਂ ਨੇ ਉਹਨਾਂ ਦੇ ਬ੍ਰੋਕਰ ਨੇ ਉਹ ਕੈਨੇਡਾ 'ਚ ਬਹਿ ਕੇ ਅਸੀਂ ਉਹਨਾਂ ਤੋਂ ਲੋਡ ਮੰਗ ਰਹੇ ਹਾਂ ਤੇ ਉਹਨਾਂ ਤੋਂ ਕੰਮ ਲੈ ਰਹੇ ਹਾਂ। ਅਸੀਂ ਅਮਰੀਕਨ ਸਿਟੀਜ਼ਨ ਹੋ ਗਏ, ਕੋਈ ਨਹੀਂ ਸੁਣਦਾ ਭਾਜੀ। ਜੇ ਅਸੀਂ ਕੋਈ ਰਿਕੁਐਸਟ ਪਾਤੀ ਹੈ ਨਾ ਜੀ ਸਾਨੂੰ ਲੰਪਰ ਚਾਹੀਦੀ ਆ, ਉਹਦੇ ਉੱਤੇ ਵੀ ਫੀਸ, ਕੋਈ ਪ੍ਰੋਡਿਊਸ ਮਾਰਕੀਟ ਦੀ ਆ ਉਹ ਵੀ ਅਸੀਂ ਫੀਸ ਪੇ ਕਰ ਰਹੇ ਹਾਂ। ਇਸ ਟਾਈਮ ਭਾਜੀ ਟਰੱਕਰ ਦੀ ਕੋਈ ਸੁਣਵਾਈ ਹੋਈ ਹੈ ਨਹੀਂ ਇਹ ਮੁਲਕ ਦੇ ਵਿੱਚ ਜੀ। ਦੇਖੋ ਜੀ ਭਾਜੀ, ਜਿਹੜੀ ਤੁਸੀਂ ਇਸ ਵੇਲੇ ਗੱਲ ਕੀਤੀ ਹੈ ਤੇ ਤੁਸੀਂ ਦੋ ਚੀਜ਼ਾਂ ਮਿਕਸ ਅਪ ਕਰਤੀਆਂ, ਠੀਕ ਹੈ ਨਾ। ਇੱਕ FMCSA ਤੁਹਾਡਾ ਪਰਸਨਲ ਬਿਜ਼ਨਸ ਰਨ ਕਰਨ ਦੇ ਵਿੱਚ ਹੈਲਪ ਨਹੀਂ ਕਰਦੀ। ਟਰੱਕਿੰਗ ਤੁਹਾਡਾ ਪਰਸਨਲ ਬਿਜ਼ਨਸ ਹੈਗਾ, ਤੁਸੀਂ ਕੀ ਕੰਡੀਸ਼ਨਾਂ ਰੱਖਣੀਆਂ, ਕੀ ਡਿਸੀਜਨ ਲੈਣੇ ਆ, ਕਿੱਦਾਂ ਤੁਸੀਂ ਕੰਮ ਕਰਨਾ, ਉਹ ਤੁਹਾਡੀ ਆਪਣੀ ਪ੍ਰੋਬਲਮ ਹੈਗੀ, ਤੁਹਾਡਾ ਪਰਸਨਲ ਬਿਜ਼ਨਸ ਹੈਗਾ।
FMCSA ਜਿਹੜੇ ਕਮੈਂਟਸ ਹੈਗੇ ਆ, ਜਿਹੜੇ ਰੂਲ ਐਂਡ ਰੈਗੂਲੇਸ਼ਨਸ ਹੈਗੇ ਆ, ਉਹ ਜਿਵੇਂ ਬਣਦੇ ਆ ਉਹ ਉਵੇਂ ਹੀ ਬਣਨੇ ਆ। ਉਹਦੇ 'ਚ ਨਾ ਤਾਂ ਤੁਸੀਂ ਕੁਝ ਕਰ ਸਕਦੇ ਆ, ਨਾ ਮੈਂ ਕੁਝ ਕਰ ਸਕਦਾ। ਸੋ ਤੁਸੀਂ ਦੋ ਚੀਜ਼ਾਂ ਨੂੰ ਮਿਕਸ ਕਰ ਰਹੇ ਆ। FMCSA ਨੇ ਆਣ ਕੇ ਤੁਹਾਡੇ ਬ੍ਰੋਕਰ ਰੇਟਸ ਨਹੀਂ ਚੈੱਕ ਕਰਨੇ, ਤੁਹਾਡੇ ਬ੍ਰੋਕਰ ਰੇਟਸ ਤੁਸੀਂ ਚੈੱਕ ਕਰਨੇ ਆ। ਜਿਹੜੇ ਬੰਦੇ ਨੇ ਕੰਮ ਕਰਨਾ, ਜੇ ਉਹਨੂੰ ਪੁੱਗਦਾ ਉਹਨੇ ਕੰਮ ਕਰਨਾ, ਜੇ ਉਹਨੂੰ ਨਹੀਂ ਪੁੱਗਦਾ ਉਹਨੇ ਨਹੀਂ ਕੰਮ ਕਰਨਾ। ਇਹ ਤੁਹਾਡੀ ਆਪਣਾ ਡਿਸੀਜਨ ਆ, FMCSA ਦਾ ਨਹੀਂਗਾ। ਅਸੀਂ ਦੇਖੋ ਇਹ ਇੱਕ ਸਾਨੂੰ ਆਦਤ ਪਈ ਆ ਇੰਡੀਆ ਤੋਂ ਹਰ ਚੀਜ਼ ਲਈ ਸਰਕਾਰ ਨੂੰ ਕੋਸਣਾ, ਠੀਕ ਹੈ ਨਾ। ਅਸੀਂ ਖੁਦ ਦੇ ਡਿਸੀਜਨ ਕਿਉਂ ਨਹੀਂ ਲੈ ਸਕਦੇ? ਤੁਸੀਂ ਮੈਨੂੰ ਦੱਸੋ ਵੀ ਕਿੰਨੇ ਬੰਦੇ ਇਸ ਵੇਲੇ, ਤੁਸੀਂ ਉਂਗਲ ਰੱਖ ਕੇ ਦੱਸ ਦਿਓ ਵੀ ਕਿੰਨੇ ਬੰਦੇ ਨੂੰ ਤੁਸੀਂ ਇਸ ਵੇਲੇ ਕਾਲ ਕਰਕੇ ਪੁੱਛੋ ਵੀ ਤੇਰੀ ਪਰ ਮਾਈਲ ਕਾਸਟ ਕੀ ਹੈ, ਤੈਨੂੰ ਪੂਰੀ ਐਗਜ਼ੈਕਟ ਆਪਣੀ ਪਰ ਮਾਈਲ ਕਾਸਟ ਪਤਾ ਹੈ ਟਰੱਕ ਚਲਾਉਣ ਦੀ? ਜੇ 80% ਬੰਦੇ ਵੀ ਤੁਹਾਨੂੰ ਸਹੀ ਜਵਾਬ ਦੇ ਦੇਣ ਜਾਂ 20% ਵੀ ਬੰਦੇ ਸਹੀ ਜਵਾਬ ਦੇ ਦੇਣ, ਮੈਂ ਆਹ ਕੰਮ ਬੰਦ ਕਰ ਦੂੰਗਾ। ਗੱਲ ਇਹ ਆ ਕਿ ਤੁਸੀਂ ਖੁਦ ਜਿਹੜੀ ਗਲਤੀ ਆ ਉਹਨੂੰ ਆਪਾਂ ਨਹੀਂ ਮੰਨਦੇ। ਆਪਾਂ ਖੁਦ ਜਿਹੜਾ ਕੰਮ ਆਪਾਂ ਪਹਿਲਾਂ ਖੁਦ ਨੂੰ ਠੀਕ ਕਰੀਏ, ਫਿਰ ਆਪਾਂ ਦੂਜੇ ਨੂੰ ਬਲੇਮ ਕਰੀਏ। ਇਹ ਜਿਹੜਾ ਬਿਜ਼ਨਸ ਰਨ ਕਰਨਾ ਇਹ ਤੁਹਾਡਾ ਪਰਸਨਲ ਆ। ਜਿਹੜੇ ਰੂਲ ਐਂਡ ਰੈਗੂਲੇਸ਼ਨ ਬਣਨੇ ਆ ਉਹ ਗੌਰਮੈਂਟ ਦੀ ਜ਼ਿੰਮੇਵਾਰੀ ਹੈ। ਸੋ ਉਹਦੇ ਵਿੱਚ ਜਿਹੜਾ ਹਿੱਸਾ ਲੈਣਾ ਉਹਦੇ ਲਈ ਅਸੀਂ ਇਨਕਰੇਜ ਕਰਦੇ ਹਾਂ ਤੁਹਾਨੂੰ, ਅਸੀਂ ਨੌਲੇਜ ਲਈ ਇਨਕਰੇਜ ਕਰਦੇ ਹਾਂ। ਜੇ ਤੁਹਾਨੂੰ ਇੰਨੀ ਨੌਲੇਜ ਹੈਗੀ ਆ ਕਿ ਤੁਹਾਡੇ ਟਰੱਕ ਦੀ ਕਾਸਟ $1.80 ਆ ਰਨ ਕਰਨ ਦੀ, ਤੇ ਜੇ ਸਟਿਲ ਉਹਨੂੰ ਤੁਸੀਂ $1.5 ਤੇ ਰਨ ਕਰਦੇ ਆ, ਦੈਨ ਗੌਰਮੈਂਟ ਕੀ ਕਰੂਗੀ ਇਹਦੇ ਵਿੱਚ? ਇਹ ਆਪਾਂ ਜਿਹੜਾ ਪੰਜਾਬੀ ਰੇਡੀਓ USA ਆ, ਇਹ ਤੁਹਾਡਾ ਮਾਧਿਅਮ ਆ, ਤੁਹਾਡਾ ਰੇਡੀਓ ਆ। ਅਸੀਂ ਕੋਈ ਵੀ ਇਸ਼ੂ ਹੁੰਦਾ ਕਮਿਊਨਿਟੀ ਦਾ, ਚਾਹੇ ਕਿਸੇ ਵੀ ਫੀਲਡ ਦਾ, ਹਮੇਸ਼ਾ ਚੱਕਦੇ ਹਾਂ। ਪਰ ਅਨਫੋਰਚੂਨੇਟ ਪਾਰਟ ਕੀ ਹੁੰਦਾ ਵੀ ਪਿਛਲੀ ਵਾਰੀ ਜਦੋਂ ਕਮੈਂਟ ਪੀਰੀਅਡ ਸੀਗਾ, ਦੇਖੋ 3 ਮਿਲੀਅਨ ਤੋਂ ਵੱਧ ਟਰੱਕਰਸ ਆ USA 'ਚ, ਸਿਰਫ 5000 ਕਮੈਂਟ ਜਾਣੇ, ਤਾਂ ਫਿਰ ਉਹ ਐਕਸ਼ਨ ਕੀ ਹੋਣਾ ਉਹਦੇ 'ਤੇ? ਮੈਂ ਤੁਹਾਨੂੰ ਕੈਲੀਫੋਰਨੀਆ ਦੀ ਐਗਜ਼ਾਮਪਲ ਦਿੰਦਾ ਪਿਛਲੇ ਦਿਨਾਂ ਦੀ। ਕੈਲੀਫੋਰਨੀਆ ਦੇ ਵਿੱਚ ਰੀਅਲ ਸਟੇਟ ਬਿਜ਼ਨਸ ਨੂੰ ਉਹਨੇ ਨਾਨ ਐਸੈਂਸ਼ੀਅਲ ਬਿਜ਼ਨਸ ਕਹਿਤਾ ਸੀ ਵੀ ਤੁਸੀਂ ਕੰਮ ਨਹੀਂ ਕਰ ਸਕਦੇ ਹੈਗੇ ਰੀਅਲ ਸਟੇਟ ਕੈਲੀਫੋਰਨੀਆ ਦੀ ਜਿਹੜੀ ਐਸੋਸੀਏਸ਼ਨ ਆਫ ਰੀਅਲਟਰਸ ਆ, ਉਹਨੇ ਐਨ ਲੌਬੀ ਕਰਕੇ ਉਹਨੇ ਕਿਹਾ ਵੀ ਰੀਅਲ ਸਟੇਟ ਦਾ ਜਿਹੜਾ ਬਿਜ਼ਨਸ ਆ ਘਰ ਵੇਚਣ ਦਾ ਅਸੈਂਸ਼ੀਅਲ ਆ। ਹਾਲਾਂਕਿ ਮੈਨੂੰ ਨਹੀਂ ਲੱਗਦਾ ਇਹ ਅਸੈਂਸ਼ੀਅਲ ਵੀ, ਦੇਖੋ ਸਾਰੇ ਤਾਂ ਸ਼ਟ ਡਾਊਨ ਆ, ਕਿੱਦਾਂ ਤੁਸੀਂ ਘਰ ਦਿਖਾ ਲਓਗੇ, ਕਿੱਦਾਂ ਹੈ ਨਾ, ਜਿਹੜਾ ਘਰ 'ਚ ਬੰਦਾ ਰਹਿੰਦਾ ਸੇਲ 'ਤੇ ਲਾਇਆ। ਪਰ ਇਹ ਹੁੰਦੀ ਆ ਜਦੋਂ ਤੁਸੀਂ ਇਕੱਠੇ ਹੋ ਕੇ ਲੜਦੇ ਆ। ਆਪਾਂ ਇਕੱਠੇ ਹੁੰਦੇ ਨਹੀਂ ਹੈਗੇ। ਪ੍ਰੋਬਲਮ ਇਹ ਆ ਜਿੱਥੇ ਆਪਾਂ ਬੋਲਣਾ ਆ ਉੱਥੇ ਬੋਲਦੇ ਨਹੀਂ ਹੈਗੇ। ਇਹ ਬਹੁਤ ਜ਼ਰੂਰੀ ਆ। ਆਪਾਂ ਦੇਖੋ ਕਈ ਵਾਰੀ 4-4 5-5 ਬੰਦੇ ਪ੍ਰੋਟੈਸਟ ਕਰਨ ਲੱਗੇ ਹੁੰਦੇ ਆ ਕਈ ਛੋਟੇ ਇਸ਼ੂ ਦੇ ਉੱਤੇ, ਤੇ ਮੀਡੀਆ ਉਹਨਾਂ ਨੂੰ ਚੱਕਦਾ ਹੈਗਾ। ਨਹੀਂ ਬਿਲਕੁਲ ਹਰਜੋਤ ਭਾਜੀ, ਅਸੀਂ ਨਾ ਹਮੇਸ਼ਾ ਸਾਨੂੰ ਇਹ ਚੀਜ਼ ਪੁਸ਼ ਕਰਕੇ ਕਹੀ ਜਾਂਦੀ ਆ ਐਜ਼ ਅ ਨਾਪਟਾ ਵੱਲੋਂ ਕਹਿ ਲਓ ਜਾਂ ਐਜ਼ ਅ ਟਰੱਕਿੰਗ ਇੰਡਸਟਰੀ ਦੇ ਵਿੱਚ ਮੈਂ ਕੰਮ ਕਰ ਰਿਹਾ, ਰਿਪਰੈਜ਼ੈਂਟੇਟਿਵ ਹੈਗਾ। ਇਸ ਕਰਕੇ ਹਮੇਸ਼ਾ ਇੱਕ ਗੱਲ ਮੈਨੂੰ ਆਉਂਦੀ ਆ, ਸਾਡੇ ਰੇਟ ਫਿਕਸ ਕਰੋ। ਯਾਰ ਕਿਉਂ ਤੁਸੀਂ ਕਿਸੇ ਨੂੰ ਕਹਿੰਦੇ ਆ ਕਿ ਸਾਡੇ ਰੇਟ ਫਿਕਸ ਕਰੋ? ਕਿਉਂ ਤੁਸੀਂ ਖੁਦ ਨਹੀਂ ਕਰ ਸਕਦੇ? ਕਿਉਂ ਨਹੀਂ ਕਰ ਸਕਦੇ ਇਹ ਚੀਜ਼? ਕਿਉਂ ਤੁਸੀਂ ਕਿਸੇ ਨੂੰ ਕਹਿੰਦੇ ਆ ਕਿ ਉਹ ਤੁਹਾਡਾ ਰੇਟ ਫਿਕਸ ਕਰੇ? ਇਹ ਮੈਨੂੰ ਸਮਝ ਨਹੀਂ ਆਈ ਅੱਜ ਦੀ ਗੱਲ। ਨਾਲੇ ਓਪਨ ਮਾਰਕੀਟ ਆ, ਇਹ ਮੇਰੇ ਖਿਆਲ ਨਾਲ ਇਹ ਤੇ ਕੰਮ ਹੋਣਾ ਬੜਾ ਔਖਾ ਹੋਊਗਾ। ਪਰ ਜਿਹੜੇ ਰੈਗੂਲੇਟਰੀ ਇਸ਼ੂਜ਼ ਆ ਉਹਨਾਂ ਦੇ ਤਾਂ ਤੁਸੀਂ ਇਕੱਠੇ ਹੋ ਸਕਦੇ ਆ। ਜੀ ਕੀ ਕਿਹੜੇ ਲਾਜ਼ ਜਿਹੜੇ ਹੋਣੇ ਚਾਹੀਦੇ, ਆਵਰ ਆਫ ਸਰਵਿਸ 'ਚ ਕੀ ਹੋਣਾ ਚਾਹੀਦਾ ਸੀਗਾ, ਬ੍ਰੇਕਾਂ ਦਾ ਕੀ ਹੋਵੇ, ਉਸ ਦੇ ਉੱਤੇ ਦੇਖੋ ਹੁਣ ਰੌਲਾ ਰੱਪਾ ਪਿਆ ਤੇ ਹੋਇਆ ਜੀ। ਈਵਨ ਜਿਹੜੇ ਹੁਣ ਬ੍ਰੋਕਰ ਦੇ ਰੇਟ ਆ, ਠੀਕ ਆ, ਬ੍ਰੋਕਰ ਦਾ ਕੰਮ ਕਹਿੰਦੇ ਆ ਜੀ, ਬ੍ਰੋਕਰ ਨੂੰ ਕਿਵੇਂ ਕਾਬੂ ਕੀਤਾ ਜਾਵੇ, ਕਿੱਦਾਂ ਕਾਬੂ ਕੀਤਾ ਜਾਵੇ? ਕਿਉਂ ਕੀ ਗੱਲ, ਜੇ ਤੁਸੀਂ ਇੱਕ ਗਰੁੱਪ ਦੇ ਮੈਂਬਰ ਹੈਗੇ ਆ, ਜੇ ਤੁਸੀਂ ਨਾਪਟਾ ਦੇ ਅੱਜ ਮੈਂਬਰ ਹੈਗੇ ਆ, ਜੇ ਨਾਪਟਾ ਅਨਾਊਂਸ ਕਰਦੀ ਆ ਕਿਉਂਕਿ ਠੀਕ ਆ ਜੀ ਆਹ ਬ੍ਰੋਕਰ ਜਿਹੜਾ ਆ ਇਹ ਪ੍ਰੋਬਲਮ ਕ੍ਰੀਏਟ ਕਰ ਰਿਹਾ, ਇਸ ਬ੍ਰੋਕਰ ਦਾ ਕੰਮ ਨਹੀਂ ਕਰਨਾ, ਕੀ ਤੁਸੀਂ ਮੰਨੋਗੇ ਸਾਰੇ ਉਸ ਚੀਜ਼ ਨੂੰ? ਜੀ ਸੋ ਨਾਲੇ ਸੋਚਣ ਵਾਲੀ ਆ, ਕੀ ਤੁਸੀਂ ਮੰਨੋਗੇ ਉਸ ਚੀਜ਼ ਨੂੰ? ਕੀ ਉਸ ਜਿਹੜੀ ਤੁਹਾਨੂੰ ਨੋਟੀਫਿਕੇਸ਼ਨ ਭੇਜੀ ਜਾਊਗੀ ਕਿ ਆਹ ਬ੍ਰੋਕਰ ਦਾ ਕੰਮ ਨਹੀਂ ਕਰਨਾ, ਤੁਸੀਂ ਉਹ ਬ੍ਰੋਕਰ ਦਾ ਕੰਮ ਬੰਦ ਕਰੋਗੇ ਸਾਰੇ ਜਣੇ ਰਲ ਕੇ? ਜੀ ਸੋ ਬਿਲਕੁਲ ਇਹ ਚੀਜ਼ਾਂ ਸੋਚ ਵਾਲੀਆਂ ਆ, ਇਹ ਚੀਜ਼ਾਂ ਗੱਲ ਕਰਨ ਵਾਲੀਆਂ, ਇਹ ਚੀਜ਼ਾਂ ਕੰਮ ਕਰਨ ਵਾਲੀਆਂ। ਇਹਦੇ ਵਿੱਚ ਸਿਰਫ ਗੱਲਾਂ ਦੇ ਨਾਲ ਨਹੀਂ ਸਾਰਾ ਕੁਝ ਹੁੰਦਾ, ਇਹ 'ਚ ਕੰਮ ਕਰਨਾ ਪੈਂਦਾ। ਜਿੰਨੀਆਂ ਤੁਸੀਂ ਭਾਜੀ ਜਿਹੜੀ ਰੀਅਲਟਰ ਦੀ ਗੱਲ ਕੀਤੀ ਹੈ ਜਾਂ ਜਿੰਨੀਆਂ ਹੋਰ ਐਸੋਸੀਏਸ਼ਨਾਂ ਦੀ ਗੱਲ ਕੀਤੀ ਆ, ਦੇ ਆਰ ਪਾਵਰਫੁਲ ਐਸੋਸੀਏਸ਼ਨ। ਉਹਦੇ ਵਿੱਚ ਸਿਰਫ ਪੈਨ ਹਿਲਾਉਣ ਦੀ ਲੋੜ ਪੈਂਦੀ ਹੈ, ਸਾਰੇ ਕੰਮ ਉੱਦਾਂ ਹੁੰਦੇ ਆ ਜੀ। ਸੋ ਬਿਲਕੁਲ ਆਪਾਂ ਦੇਖੋ ਪਿਛਲੀ ਵਾਰੀ ਜਦੋਂ LA, ਲਾਸ ਐਂਜਲਸ ਪੋਰਟ, ਲੌਂਗ ਬੀਚ ਪੋਰਟਸ ਨੂੰ ਲੈ ਕੇ ਕਿੰਨੇ ਸਾਲਾਂ ਵੱਧੀ ਲੜਾਈ ਚੱਲੀ ਸੀ ਉਹਨਾਂ ਨੇ, ਡਰਾਈਵਰਸ ਨੇ, ਵੀ ਜੀ ਸਾਨੂੰ ਤਾਂ ਪੈਸੇ ਕੁਛ ਵੀ ਨਹੀਂ ਬਚਦੇ। ਫਿਰ ਕੈਲੀਫੋਰਨੀਆ ਸਟੇਟ ਨੇ ਇਹ ਲਾ ਪਾਸ ਕੀਤਾ ਸੀ ਪਈ ਜੀ ਤੁਸੀਂ ਹਰ ਇੱਕ ਜਿਹੜਾ ਡਰਾਈਵਰ ਆ ਉਹ W2 ਤੇ ਹੋਣਾ ਚਾਹੀਦਾ ਆ। ਹਾਲਾਂਕਿ ਸਾਡੇ ਵੀ ਰੇਡੀਓ ਦੇ ਉਲਟ ਕਈ ਆਪਣੇ ਭਰਾ ਵਿਰੋਧ ਕਰਦੇ ਰਹੇ, ਪਤਾ ਨਹੀਂ ਅਸੀਂ ਕਾਹਤੇ ਪ੍ਰਮੋਟ ਕਰਦੇ ਆ। ਹੁਣ ਉਹ ਸਾਰਿਆਂ ਨੂੰ ਦਿਸ ਰਿਹਾ, ਜਿਹੜੇ ਬੰਦੇ W2 ਦੇ ਉੱਤੇ ਸੀ, ਜਿਨ੍ਹਾਂ ਦੇ ਟਰੱਕ ਖੜ ਗਏ, ਉਹਨਾਂ ਨੂੰ ਐਨ ਬਹੁਤ ਵਧੀਆ ਅਨਪਲਾਇਮੈਂਟ ਮਿਲ ਰਹੀ ਹੈਗੀ ਆ, ਹਾਈ ਅਮਾਊਂਟ ਮਿਲ ਰਿਹਾ। ਉਹ ਗੱਲ ਜੁਦੀ ਆ ਵੀ ਠੀਕ ਆ, ਪੈਂਡੈਮਿਕ ਅਸਿਸਟੈਂਸ ਉਹਨੇ ਇਸ਼ੂ ਕੀਤੀ ਆ,
ਪਰ ਉਹ ਉਨੀ ਨਹੀਂ ਹੈਗੀ ਜਿੰਨੀ ਹੋਣੀ ਚਾਹੀਦੀ ਸੀ। ਨਾਲੇ ਦੇਖੋ ਇਹ ਤਾਂ ਐਕਸੈਪਸ਼ਨ ਕੇਸ ਆ ਪੈਂਡੈਮਿਕ ਦੇ ਕਰਕੇ। ਜੇ ਮੰਨ ਲਓ ਉਦਾਂ ਕਦੇ ਆਮ ਸਿਚੁਏਸ਼ਨ ਦੇ ਵਿੱਚ ਤੁਹਾਡੀ ਜੌਬ ਚਲੇ ਜਾਂਦੀ ਹੈ ਜਾਂ ਕੁਝ ਹੋ ਜਾਂਦਾ ਹੈ, ਉਦੋਂ ਫਿਰ ਕੋਈ ਪੈਂਡੈਮਿਕ ਇਦਾਂ ਦੀ ਅਸਿਸਟੈਂਸ ਨਹੀਂ ਨਾ ਮਿਲਣੀ। ਸੋ ਇਹ ਵੀ ਚੀਜ਼ ਜਿਹੜੀ ਨਾਲ ਦੇ ਨਾਲ ਜਿਹੜੀ ਆਪਾਂ ਨੂੰ ਸੋਚਣ ਦੀ ਜ਼ਰੂਰਤ ਆ। ਕਈ ਵਾਰੀ ਆਪਾਂ ਜਦੋਂ ਜਵਾਨ ਹੁੰਦੇ, ਖੂਨ ਗਰਮ ਹੁੰਦਾ, ਆਪਾਂ ਨੂੰ ਲੱਗਦਾ ਆਪਾਂ ਨੂੰ ਕਦੀ ਕੁਝ ਹੋ ਨਹੀਂ ਸਕਦਾ, ਪਰ ਇਹ ਪਤਾ ਨਹੀਂ ਹੁੰਦਾ ਮਾੜਾ ਟਾਈਮ ਜਦੋਂ ਕਦੋਂ ਵੀ ਕਿਸੇ ਤੇ ਵੀ ਆ ਸਕਦਾ। ਅਮਨਦੀਪ ਜੀ ਸਤਿ ਸ਼੍ਰੀ ਅਕਾਲ ਜੀ। ਅਮਨ ਜੀ ਹੈਲੋ ਸਰ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਜੀ। ਇਹ ਸਪੌਟ ਮਾਰਕੀਟ ਆ, ਇਹ ਅਪ ਡਾਊਨ ਰਹਿਣੀ ਆ, ਇਹਦੇ ਤੇ ਕੋਈ ਨਹੀਂ। ਇਹ ਤਾਂ ਤੁਹਾਡੀ ਸਮਾਰਟਨੈਸ ਆ, ਤੁਸੀਂ ਕਿੰਨੇ ਕੁ ਤੁਹਾਨੂੰ ਬਿਜ਼ਨਸ ਆਉਂਦਾ। ਜੇ ਕੋਈ ਨਹੀਂ ਪੈਸੇ ਦਿੰਦਾ ਤੇ ਉਹਦਾ ਤੁਸੀਂ ਨਾ ਲੋਡ ਚੱਕੋ। ਸੈਕਿੰਡ, ਹੁਣ ਤੁਸੀਂ ਇੱਕ ਐਗਜ਼ਾਮਪਲ ਹੋਰ ਆ ਜੀ, ਹੁਣ ਤੁਸੀਂ ਵੇਖੋ ਫੈਕਟਰਿੰਗ ਕੰਪਨੀਆਂ ਕਿਸੇ ਦੀ ਰੇਟਿੰਗ ਡਾਊਨ ਕਰ ਦੇਣ ਬ੍ਰੋਕਰ ਦੀ ਜੀ, ਤੇ ਉਹਦੇ ਨਾਸੀ ਧੂੰਆਂ ਆ ਜਾਂਦਾ ਬ੍ਰੋਕਰ ਦੇ ਵੀ ਜਦੋਂ ਕੋਈ ਉਹਦਾ ਲੋਡ ਨਹੀਂ ਚੱਕਦਾ, ਰਾਈਟ। ਤੇ ਇਵੇਂ ਜੇ ਹੁਣ ਇਹ ਭਾਜੀ ਹੋਰਾਂ ਨੇ ਨਾਪਤਾ ਬਣਾਇਆ, ਤੁਸੀਂ ਇਹ ਮਤਲਬ ਇਹਨਾਂ ਨੂੰ ਵੀ ਫੋਲੋ ਕਰ ਲਓ। ਜੇ 800-900 ਮੈਂਬਰ ਆਪਣਾ ਹੈਗਾ ਤੇ ਤੁਸੀਂ ਇਹਦੇ ਥਰੂ ਹੀ ਮਤਲਬ ਜੇ ਕਿਸੇ ਸਪੋਜ਼ ਕਰੋ ਇੱਕ ਬ੍ਰੋਕਰ ਕੋਲ ਤੁਹਾਡਾ ਕੋਈ ਇਹੋ ਜਿਹਾ ਕੁਛ ਕਰ ਗਿਆ, ਧੋਖਾ ਕਰ ਗਿਆ, ਤੁਸੀਂ ਜੋ ਸਪੋਜ਼ ਕਰੋ ਜੀ ਨਾਪਤਾ ਨੇ ਕਹਿਤਾ ਵੀ ਆਹ ਫਲਾਨਾ ਜਾਂ ਇਹਦੇ ਨਾਲ ਨਹੀਂ ਕਰਨਾ ਬਿਜ਼ਨਸ, 1000 ਬੰਦਾ ਜੇ ਉਹ ਬੰਦੇ ਨਾਲ ਬਿਜ਼ਨਸ ਨਹੀਂ ਕਰੂਗਾ, ਉਹ ਕਿੰਨਾ ਲੂਜ਼ ਕਰੂਗਾ ਮਨੀ, ਆਪੇ ਅਕਲ ਆਊਗੀ ਉਹਨੂੰ ਵੀ। ਠੀਕ ਹੈ ਨਾ, ਮਤਲਬ ਕਹਿਣ ਤੋਂ ਭਾਵ ਹੈ ਜੀ ਯੂਨਿਟੀ ਹੋਣੀ ਚਾਹੀਦੀ ਹੈ। ਬਾਕੀ ਜੇ ਤੁਹਾਨੂੰ ਸੈਂਸ ਹੈ ਨਹੀਂ ਨਾ ਜੀ ਸਪੌਟ ਮਾਰਕੀਟ ਨੂੰ ਨਹੀਂ ਵੇਖਣਾ ਆਉਂਦਾ ਕਿਵੇਂ ਤੁਸੀਂ ਪਲੇ ਕਰਨਾ, ਤੁਸੀਂ ਪਲੀਜ਼ ਡਰਾਈਵ ਹੀ ਕਰ ਲਓ। ਤੁਸੀਂ ਮਤਲਬ ਗਾਹ ਨਾ ਮਤਲਬ ਕੋਈ ਕੰਮ ਖਰਾਬ ਹੋ ਜਾਂਦਾ, ਬਾਕੀ ਬੰਦੇ ਵੀ ਘਰੇ ਬੈਠੇ। ਹੁਣ ਅਸੀਂ ਵੀ ਘਰੇ ਬੈਠੇ ਮਹੀਨਾ ਹੋ ਗਿਆ, ਨਹੀਂ ਰੇਟ ਮਿਲਦਾ, ਘਰੇ ਬੈਠੇ ਜੀ, ਨਹੀਂ ਜਾਣਾ ਕਿਉਂ, ਟਰੱਕ ਥੋੜੀ ਭਰਾਉਣਾ ਬਾਹਰ ਆਪਦਾ ਜਾ ਕੇ ਜੀ। ਧੰਨਵਾਦ ਜੀ, ਥੈਂਕ ਯੂ ਅਮਨਦੀਪ ਜੀ। ਸੋ ਰਮਨ ਜੀ, ਪ੍ਰੋਬਲਮ ਪਤਾ ਕੀ ਆ ਆਪਣੀ ਕਮਿਊਨਿਟੀ ਦੇ ਵਿੱਚ, ਮੈਂ ਦੇਖਿਆ ਲੰਮੇ ਸਮੇਂ ਤੋਂ ਇਕੱਲਾ ਟਰੱਕਿੰਗ ਨਹੀਂ, ਹੋਰ ਬਿਜ਼ਨਸ ਵਿੱਚ ਵੀ ਆਪਾਂ ਬਿਜ਼ਨਸ ਨੂੰ ਲਰਨ ਨਹੀਂ ਕਰਦੇ, ਇੱਕ ਦੂਜੇ ਵੱਲ ਦੇਖ ਕੇ ਬਿਜ਼ਨਸ ਸ਼ੁਰੂ ਕਰ ਲੈਂਦੇ ਹੈਗੇ ਆ ਜੀ। ਫਿਰ ਹੁਣ ਤੁਸੀਂ ਦੇਖੋ, ਇੱਕ ਬੰਦਾ ਤਾਂ ਹੈਗਾ 50 ਟਰੱਕਾਂ ਵਾਲਾ, ਉਹਦੇ ਟਰੱਕ ਫ੍ਰੀ ਆ। ਇੱਕ ਬੰਦੇ ਨੇ ਹੁਣ 10 ਟਰੱਕ ਲਏ ਆ, ਉਹਨਾਂ ਤੇ 1.5 ਲੱਖ ਲੋਨ ਆ, ਉਹ ਕਿੱਦਾਂ ਕੰਪਿਊਟ ਕਰ ਲਊਗਾ ਉਹਨਾਂ ਦੇ ਨਾਲ ਜਿਹਦੇ ਟਰੱਕ ਫ੍ਰੀ ਆ। ਠੀਕ ਹੈ ਕਿ ਨਹੀਂ? ਸੋ ਬਿਜ਼ਨਸ ਲਰਨ ਕਰਨਾ ਬਹੁਤ ਜ਼ਰੂਰੀ ਹੈਗਾ। ਤੇ ਦੂਜਾ ਇਹ ਬਹੁਤ ਵੱਡੀ ਇੱਕ ਐਜੂਕੇਸ਼ਨ ਨਾ ਹੋਣ ਦੀ ਤੇ ਜਾਂ ਨਾ ਲਰਨ ਕਰਨ ਦੀ ਹੈ। ਉਹ ਕੋਈ ਨਹੀਂ, ਜਿੱਦਾਂ ਆਪਾਂ ਕਹਿ ਲਓ ਵੀ ਉਸੇ ਹੀ ਤਰੀਕੇ ਦੀ ਸੋਚ ਨੂੰ ਲੈ ਕੇ ਵੀ ਚੱਲ ਕੋਈ ਨਹੀਂ, ਜਿੱਦਾਂ ਚੱਲਦੇ ਜਾਵਾਂਗੇ ਉਦਾਂ ਨਾਲ ਮਾੜਾ ਜਿਹੜਾ ਉਹ ਸਿੱਖੀ ਜਾਵਾਂਗੇ। ਉਹ ਚੰਗੀ ਗੱਲ ਆ, ਨਾਲ ਸਿੱਖੀ ਜਾਓ, ਪਰ ਇਹ ਵੀ ਤੁਹਾਨੂੰ ਐਟਲੀਸਟ ਇੱਕ ਬੇਸਿਕ ਬੈਂਚਮਾਰਕ ਨੌਲੇਜ ਜਿਹੜੀ ਉਹ ਚਾਹੀਦੀ ਹੈ ਵੀ ਹਾਂ ਘੱਟੋ ਘੱਟ ਸਾਨੂੰ ਆਹ ਚੀਜ਼ ਪਤਾ ਹੋਣੀ ਚਾਹੀਦੀ ਆ ਵੀ ਪਰ ਮਾਈਲ ਮੇਰੀ ਟਰੱਕ ਦਾ ਕਿੰਨੀ ਕੀਮਤ ਆ। ਬੰਦੇ ਕੀਮਤ ਕੱਢਣ ਲੱਗਿਆ ਆਪਣੀ ਜਿਹੜੇ ਉਹ ਘੰਟੇ ਗਿਣਦੇ ਹੀ ਨਹੀਂ ਵੀ ਉਹ ਵੀ ਹੈਗੇ ਆ, ਵੀ ਤੁਸੀਂ ਪਰਿਵਾਰ ਤੋਂ ਦੂਰ ਹੋ, ਪਰਿਵਾਰ ਦੇ ਉੱਤੇ ਕੀ ਕੁਝ ਬੀਤ ਰਿਹਾ। ਇਹ ਸਾਰਾ ਕੁਝ ਜਿਹੜਾ ਉਹ ਦੇਖਣਾ ਚਾਹੀਦਾ ਹੈ। ਤਾਂ ਹੀ ਜਦੋਂ ਆਪਾਂ ਕਿਸੇ ਬਿਜ਼ਨਸ ਨੂੰ ਚੰਗੀ ਤਰ੍ਹਾਂ ਰਨ ਕਰਨਾ, ਇੱਕ ਬਿਜ਼ਨਸ ਸੈਂਸ ਦੇ ਨਾਲ ਜਿਹੜਾ ਉਹ ਰਨ ਕਰਨਾ ਚਾਹੀਦਾ। ਨੋ ਡਾਊਟ ਇੱਕ ਲੂਕਰੇਟਿਵ ਬਿਜ਼ਨਸ ਹੈਗਾ ਵੀ ਚੰਗੇ, ਇਸ ਦੇ ਵਿੱਚ ਤੁਸੀਂ ਡਾਲਰ ਜਿਹੜੇ ਉਹ ਕਮਾ ਸਕਦੇ ਆ। ਇਸ ਦੇ ਵਿੱਚ ਹੋਰ ਵੀ ਵਧੀਆ ਡਾਲਰ ਤੁਸੀਂ ਉਸ ਤੋਂ ਵੀ ਜ਼ਿਆਦਾ ਜਿਹੜੇ ਉਹ ਕਮਾ ਸਕੋਗੇ ਜੇ ਤੁਹਾਨੂੰ ਪਤਾ ਹੋਊਗਾ ਵੀ ਕਿੱਥੇ ਜਿਹੜੀ ਕਿਹੜੀ ਚੀਜ਼ ਆ ਉਹ ਕੀ ਕਰਨੀ ਆ। ਜਿਹੜੇ ਲੋਕ ਸਫਲ ਹੋਏ ਆ ਉਹਨਾਂ ਦੇ ਵਿੱਚ ਇਸ ਦੇ ਵਿੱਚ ਇਹਦਾ ਇੱਕ ਵੱਡਾ ਕਾਰਨ ਆ, ਉਹਨਾਂ ਨੂੰ ਪਤਾ ਸੀਗਾ ਵੀ ਬਿਜ਼ਨਸ ਸੈਂਸ ਜਿਹੜੀ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਆਪਾਂ ਇਸ ਨੂੰ ਅੱਗੇ ਵਧਾਉਣਾ ਆ। ਇੱਕ ਕਾਲਰ ਆਪਣੇ ਨਾਲ ਜਿਹੜੇ ਹੋਰ ਜੁੜੇ ਨੇ, ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸੁਰਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਸਤਿਗੁਰੂ ਦਾ ਬਹੁਤ ਬਹੁਤ ਧੰਨਵਾਦ ਆ, ਰਮਨਦੀਪ ਸਿੰਘ ਵਰਗੇ ਤੁਹਾਡੇ ਨਾਲ ਜੁੜ ਕੇ ਇਹ ਸਾਰਾ ਜੋ ਸਾਡੇ ਸਾਰੇ ਟਰੱਕਰਾਂ ਦੀ ਤੁਸੀਂ ਨਾ ਇਹ ਇੱਕ ਮਿੰਟ ਦੇ ਵਿੱਚ ਨਹੀਂ ਬਿਆਨ ਕੀਤਾ ਜਾ ਸਕਦਾ। ਇਹ ਸਤਿਗੁਰੂ ਜਾਣਦਾ ਜਾਂ ਤੁਸੀਂ ਜਾਣਦੇ ਆ, ਸੋ ਇਹਦਾ ਬਹੁਤ ਹੀ ਸ਼ੁਕਰੀਆ। ਦੂਸਰੀ ਮੇਰੀ ਬੇਨਤੀ ਆ ਮੇਰੇ ਵਰਗਿਆਂ ਨੂੰ ਕਿ ਗੱਲ ਆ, ਇਹਦਾ ਨਾਂ ਆ ਪੰਜਾਬੀ ਰੇਡੀਓ, ਇਹਦਾ ਨਾਂ ਇਹ ਨੀਗਾ ਪੰਜਾਬੀ ਫੇਸਬੁੱਕ। ਇਸ ਕਰਕੇ ਜੋ ਮਰਜ਼ੀ ਵਰਤੋ, ਸਭ ਤੋਂ ਵੱਧ ਵਰਤੋ, ਇਹ ਰੇਡੀਓ ਬੰਦ ਨਾ ਹੋਵੇ ਜਿਹੜਾ ਕਿ ਅਸੀਂ ਘਰਾਂ ਦੇ ਵਿੱਚ ਸੁਣਦੇ ਹਾਂ ਜਾਂ ਮੇਰੇ ਵਰਗੇ ਕਰੀਬ ਘਰਾਂ 'ਚ ਸੁਣਦੇ ਆ। ਸੋ ਮੇਰੀ ਇਹ ਨਿਮਰਤਾ ਸਹਿਤ ਰਮਨਦੀਪ ਸਿੰਘ ਜੀ ਆਪ ਪਾਸ ਬੇਨਤੀ ਆ ਤੇ ਆਪ ਇਹਨਾਂ ਸਾਰਿਆਂ ਨੂੰ ਪੰਜਾਬੀ ਰੇਡੀਓ ਦੀ ਟੀਮ ਕਹਿ ਲਓ ਜਾਂ ਸਰੋਤਿਆਂ ਅੱਗੇ ਇਹ ਆ ਕਿ ਤੁਸੀਂ $5, $2, $3 ਦੇ ਕੇ ਜੇ ਤਾਂ ਬਚਾਉਣਾ ਆ, ਨਹੀਂ ਤਾਂ ਤੁਸੀਂ ਆਪੇ ਹੀ ਦੇਖ ਲਓ ਰੇਡੀਓ ਤੇ ਜਦੋਂ ਸੁਣਦੇ ਹੁੰਦੇ ਆ ਕਿੱਦਾਂ ਨਾ ਕੰਮ, ਜਦੋਂ ਮੁਸ਼ਕਲ ਕੰਮ ਦੀ ਹੁੰਦੀ ਆ ਉਦੋਂ ਹੋ ਜਾਂਦਾ ਕਈ ਵਾਰੀ ਬੰਦ। ਸੋ ਇਸ ਕਰਕੇ ਮੇਰੀ ਇਹ ਬੇਨਤੀ ਆ ਸਾਰੇ ਸਰੋਤਿਆਂ ਦੇ ਅੱਗੇ ਬਹੁਤ ਨਿਮਰਤਾ ਸਹਿਤ ਕਿ BBC ਵਰਗੇ ਜਿਹੜੇ ਆ ਉਹ ਬੰਦ ਕਰ ਗਏ, ਸੋ ਰੇਡੀਓ ਨੂੰ ਬੰਦ ਨਾ ਕਰਿਓ। ਆਪ ਜੀ ਜ਼ਰੂਰ ਮੇਰੀ ਬੇਨਤੀ ਥੈਂਕ ਯੂ।
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ, ਸਾਨੂੰ ਅਸੀਸਾਂ ਦੀ ਵੀ ਜ਼ਰੂਰਤ ਹੁੰਦੀ ਹੈ, ਇਦਾਂ ਦੀ ਗੱਲ ਨਹੀਂ ਹੈ। ਆਪਾਂ ਦੇਖਿਆ ਜੀ ਉਹ ਰਿਪੋਰਟ ਦੇ ਵਿੱਚ ਹੁਣ ਦੱਸਿਆ ਵੀ ਕਿੰਨੀਆਂ ਮੇਜਰ ਜਿਹੜੀਆਂ ਮੀਡੀਆ ਆਊਟਲੈਟਸ ਆ ਉਹਨਾਂ ਨੇ ਵੀ ਬਹੁਤ ਵੱਡੀ ਗਿਣਤੀ 'ਚ ਲੇ ਆਫ ਕੀਤੀ ਹੈਗੀ ਆ। ਸੋ ਆਪਾਂ ਰਲ ਮਿਲ ਕੇ ਸਾਰੇ ਜਿੰਨੇ ਇਸ਼ੂ ਹੈਗੇ ਆ, ਹੈ ਤਾਂ ਆਪਾਂ ਸਾਰੇ ਭੈਣ ਭਰਾ ਹੀ ਆ, ਰੋਟੀ ਵੀ ਸਾਰੇ ਸੇਮ ਹੀ ਖਾਂਦੇ ਆ। ਸੋ ਜੇ ਰਲ ਕੇ ਕਰਾਂਗੇ ਤਾਂ ਆਪਣੀ ਜਿਹੜੀ ਆ ਕਮਿਊਨਿਟੀ, ਚਾਹੇ ਹਰ ਫੀਲਡ 'ਚ ਹੀ ਆ। ਇੱਕ ਵੀਰ ਜੀ ਸਾਡੇ ਫੇਸਬੁੱਕ ਤੇ ਕਹਿੰਦੇ ਸਟੋਰਾਂ ਦਾ ਵੀ ਇਹੀ ਹਾਲ ਆ, ਉਹਨਾਂ ਨੂੰ ਮਾਰਜਨ ਦਾ ਨਹੀਂ ਪਤਾ। ਸੋ ਇਹ ਪ੍ਰੋਬਲਮ ਜ਼ਰੂਰ ਹੈਗੀ ਆਪਣੀ ਕਮਿਊਨਿਟੀ 'ਚ। ਆਪਾਂ ਬਿਜ਼ਨਸ ਲਰਨ ਨਹੀਂ ਕਰਦੇ, ਇੱਕ ਦੂਜੇ ਵੱਲ ਦੇਖ ਕੇ ਸ਼ੁਰੂ ਕਰ ਲੈਂਦੇ ਆ। ਜੀ ਜੀ ਬਿਲਕੁਲ, ਮਿਹਨਤੀ ਆਪਾਂ ਸਾਰੇ ਹੀ ਆ। ਮਿਹਨਤ ਕਰਨ ਦੇ ਵਿੱਚ ਕੋਈ ਇਹਦੇ ਵਿੱਚ ਨਹੀਂ ਆ ਵੀ 16 ਘੰਟੇ ਲਾਉਣੇ, 18 ਘੰਟੇ ਲਾਉਣੇ, 20 ਘੰਟੇ ਲਾਉਣੇ, ਸਾਰੇ ਲਾਉਣ ਦੇ ਲਈ ਜਿਹੜੇ ਉਹ ਤਿਆਰ ਹੈਗੇ ਨੇ। ਪਰ ਜਿਹੜੇ ਆ ਵੀ ਇਹ ਕਈ ਵਾਰੀ ਸੈਂਸ ਨਹੀਂ ਆਉਂਦੀ। ਇੱਕ ਗੱਲ ਜਿਹੜੀ ਹਰਜੋਤ ਸਿੰਘ ਜੀ ਯਾਦ ਆਉਂਦੀ ਆ, ਕਹਿੰਦੇ ਵੀ ਜਦੋਂ ਖੱਤਿਆਂ ਦੇ ਟਾਈਮ ਦੇ ਵਿੱਚ ਜਦੋਂ ਅਜੇ ਪੇਪਰ ਉਦੋਂ ਬਣਦੇ ਸੀਗੇ, ਜਦੋਂ ਸ਼ੁਰੂਆਤੀ ਦੌਰ ਦੀਆਂ ਗੱਲਾਂ ਵੀ ਕਾਫੀ ਆਪਣੇ ਅਜੇ ਵੀ ਲੋਕ ਕਰਦੇ ਨੇ, ਪਰ ਉਹਨਾਂ ਦਿਨਾਂ ਦੇ ਵਿੱਚ ਸੀਗੇ ਵੀ ਇੱਕ ਬੰਦਾ ਬਹੁਤ ਮਿਹਨਤ ਕਰਦਾ ਹੁੰਦਾ ਸੀਗਾ ਤੇ ਉਹਨੇ ਕਈ ਘੰਟੇ ਜਿਹੜੇ ਆ 18 ਘੰਟੇ ਹੀ ਜਿਹੜਾ ਉਹ ਕੰਮ ਕਰੀ ਜਾਣਾ। ਤੇ ਉਹਦਾ ਬੌਸ ਕਹਿੰਦਾ ਖੁਸ਼ ਹੋਇਆ ਵੀ ਤੂੰ ਦੱਸ ਵੀ ਮੈਂ ਤੇਰੀ ਤਨਖਾਹ ਜਿਹੜੀ ਆ ਉਹ ਕਿੰਨੇ ਪਰ ਆਵਰ ਵਧਾਵਾਂ। ਕਹਿੰਦਾ ਵੀ ਮੇਰੇ ਆਵਰ ਨਾ ਵਧਾ ਤੂੰ, ਸੌਰੀ ਮੇਰੇ ਤਨਖਾਹ ਨਾ ਵਧਾ, ਪਰ ਆਵਰ ਨਾ ਵਧਾ, ਤੂੰ ਮੇਰੇ ਘੰਟੇ ਵਧਾ ਦੇ। ਕਹਿੰਦੇ 18 ਘੰਟੇ ਤੂੰ ਅੱਗੇ ਕੰਮ ਕਰੀ ਜਾਂਦਾ, ਹੋਰ ਘੰਟੇ ਤੇਰੇ ਮੈਂ ਕਿੱਥੇ ਵਧਾ ਕੇ ਜਿਹੜਾ ਉਹ ਕਰੂੰਗਾ। ਸੋ ਸੈਂਸ ਜਿਹੜੀ ਆਪਾਂ ਨੂੰ ਜ਼ਰੂਰ ਚਾਹੀਦੀ ਆ ਵੀ ਕਿਹੜੀ ਚੀਜ਼ ਦੇ ਵਿੱਚ ਆਪਾਂ ਨੂੰ ਇਨ ਦੀ ਐਂਡ ਲੌਂਗ ਰਨ ਦੇ ਵਿੱਚ ਜਿਹੜਾ ਉਹ ਫਾਇਦਾ ਹੋਵੇ। ਸੋ ਇਹ ਚੀਜ਼ਾਂ ਜ਼ਰੂਰ ਆਪਾਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਆ। ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਇਸ ਦੇ ਵਿੱਚੋਂ ਬਾਹਰ ਜਾਓ ਜਾਂ ਇਹ ਕਰੋ, ਜ਼ਰੂਰ ਕਾਮਯਾਬੀ ਹਾਸਿਲ ਕਰੋ। ਜਿੰਨੇ ਕਮਾ ਰਹੇ ਇਸ ਤੋਂ ਜ਼ਿਆਦਾ ਕਮਾ ਸਕਦੇ ਆ ਜੇ ਆਪਾਂ ਨੂੰ ਇਸ ਦੀ ਬਿਜ਼ਨਸ ਸੈਂਸ ਦਾ ਪਤਾ ਹੋਊਗਾ। ਤੁਸੀਂ ਦੇਖੋ ਬਈ ਇਹ ਕਿੰਨੇ ਪਰ ਮਾਈਲ ਆਪਾਂ ਤਾਂ ਚਾਹੁੰਦੇ ਆ ਵੀ ਪੰਜਾਬੀ ਜਿੰਨੇ ਆ ਪੂਰੀ ਟਰੱਕਿੰਗ ਇੰਡਸਟਰੀ ਤੇ ਹੋਲਡ ਕਰਨ USA 'ਚ। ਸੋ ਜਿਹੜੀ ਸਾਡੀ ਰਿਪੋਰਟ ਵੀ ਆਈ ਹੈ ਨਾ ਪੰਜਾਬੀ ਰੇਡੀਓ USA ਦੀ, ਉਹ ਜਿਹੜਾ ਮੀਡੀਆ ਆ ਇੰਟਰਨੈਟ, ਜਿਹੜਾ ਪੂਰਾ US ਦਾ ਮੇਨ ਸਟ੍ਰੀਮ ਮੀਡੀਆ ਉਹ ਬਾਚ ਕਰ ਰਿਹਾ ਆ। ਸੋ ਉਹਨਾਂ ਨੂੰ ਪਤਾ ਆ ਵੀ ਪੰਜਾਬੀ ਵੱਡੀ ਗਿਣਤੀ 'ਚ ਹੈਗੇ ਆ। ਉਹਨਾਂ ਨੇ ਪੰਜਾਬੀ ਰੇਡੀਓ USA ਨੂੰ ਕੰਟੈਕਟ ਕੀਤਾ, ਸਾਰਾ ਉਹਨਾਂ ਨੇ ਸਰਚ ਕੀਤਾ। ਸੋ ਪਰ ਇਹ ਆ ਵੀ ਆਪਾਂ ਐਜੂਕੇਸ਼ਨ ਵੀ ਲਈਏ, ਬਿਜ਼ਨਸ ਵੀ ਲਰਨ ਕਰੀਏ, ਇੰਗਲਿਸ਼ ਵੀ ਵਧੀਆ ਲਰਨ ਕਰੀਏ, ਸਾਰਾ ਕੁਝ, ਤਾਂ ਕਿ ਫਿਰ ਆਪਾਂ ਰਲ ਮਿਲ ਕੇ ਜਿਹੜੀ ਤਰੱਕੀ ਕਰੀਏ। ਜੀ ਜੀ। ਤੇ ਰਮਨ ਜੀ ਆਪਣੇ ਅਗਲੇ ਕਾਲਰ ਨੇ ਪ੍ਰੀਤ ਮਹਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਹੁਣੇ ਰਮਨਵੀਰ ਜੀ ਦੇ ਵਿਚਾਰ ਸੁਣਦਾ ਸੀ, ਰਮਨ ਢਿੱਲੋਂ ਜੀ ਦੇ। ਆਪਾਂ ਵਿਰੋਧਾਭਾਸ ਹੁੰਦਾ ਆ, ਇੱਕ ਪਾਸੇ ਆਪਾਂ ਕਹਿ ਦਿੰਦੇ ਆ ਵੀ ਆਪਾਂ ਇੰਡੀਵਿਜੂਅਲ ਤੌਰ ਤੇ ਸਾਰੇ ਜਾਣੇ ਰੇਟ ਘਟਾਈਏ, ਠੀਕ ਹੈ। ਦੂਸਰੇ ਪਾਸੇ ਆਪਾਂ ਕੋਈ ਯੂਨਿਟੀ ਨਹੀਂ ਕਰ ਰਹੇ ਜੀ। ਉਹ ਯੂਨਿਟੀ ਨਾ ਕਰਨ ਦੇ ਕਰਕੇ ਆਪਾਂ ਨੂੰ ਇਹ ਲੱਗਦਾ ਜਦੋਂ ਅਸੀਂ ਰੇਟ ਨਹੀਂ ਚੱਕਦੇਗੇ ਟਰੱਕ ਦਾ, ਤੇ ਉਹ ਕਹਿੰਦਾ ਤੂੰ ਨਾ ਚੱਕੇਗਾ ਬਈ ਕੋਈ ਹੋਰ ਚੱਕ ਲੂਗਾ। ਦੈਟਸ ਵਾਈ ਯੂਨਿਟੀ ਇਜ਼ ਦਾ ਮਸਟ ਜੀ। ਇੱਕ ਪਲੇਟਫਾਰਮ ਚਾਹੀਦਾ ਹੈ ਜੀ, ਪਲੇਟਫਾਰਮ ਚਾਹੀਦਾ ਜੀ। ਤੁਸੀਂ ਵਿਰੋਧਾਭਾਸ ਦੀ ਸਲਾਹ ਨਾ ਦਿਆ ਕਰੋ ਵੀਰ ਬਣ ਕੇ। ਯੂਨਿਟੀ ਦਾ ਮੀਨਸ ਯੂਨਿਟੀ ਆ। ਆਪਾਂ ਇਕੱਲਾ ਬੰਦਾ ਰੇਟ ਨਹੀਂ ਘਟਾ ਸਕਦੇ ਜੀ। ਬਿਲਕੁਲ। ਮਹੀਨਾ ਹੋ ਗਿਆ ਘਰੇ ਬੈਠਿਆਂ ਨੂੰ ਤੇ $1.5 ਤੇ ਕੰਮ ਕੀਤਾ ਜਦੋਂ ਦਾ ਟਰੱਕ ਲਿਆ ਸ਼ੁਰੂ ਕੀਤਾ ਆ, ਤੇ ਬੜੇ ਫਖਰ ਨਾਲ ਅਗਲੇ ਕਹਿੰਦੇ ਆ ਬਈ ਤੂੰ ਨਾ ਕਰੇਂਗਾ ਤਾਂ ਕੋਈ ਹੋਰ ਕਰ ਲੂਗਾ ਜੀ। ਦੈਟਸ ਵਾਈ ਰੇਟ ਤਾਂ ਭਾਜੀ ਇੱਕ ਫਿਕਸ ਕਰਨਾ ਹੀ ਪੈਣਾ ਆ। ਤੇ ਉਹ ਜਿਵੇਂ ਤੁਸੀਂ ਆਹ ਮਿਸਾਲ ਦਿੱਤੀ ਸੀਗੀ ਵੀ ਰੀਅਲਟਰਸ ਨੇ ਕੀਤਾ ਆ, ਉਹ ਇੱਕ ਜਿੰਨੀ ਦੇਰ ਤੱਕ ਪਲੇਟਫਾਰਮ ਨਹੀਂ ਬਣਦਾ ਉਨੀ ਦੇਰ ਤੱਕ ਤੁਸੀਂ ਰੇਟ ਨਹੀਂ ਫਿਕਸ ਕਰਦੇ ਜਿੰਨਾ ਮਰਜ਼ੀ। ਇਹਦੇ ਵਿੱਚ ਪ੍ਰੀਤ ਮਹਿੰਦਰ ਜੀ ਮੈਂ ਵੀ ਦੱਸਦਾ ਵੀ ਇਹ ਰਾਤੋਂ ਰਾਤ ਨਹੀਂ ਬਣਿਆ ਉਹਨਾਂ ਦਾ ਪਲੇਟਫਾਰਮ। ਉਹਨੂੰ ਬਣਦਿਆਂ ਨੂੰ ਬੜੇ ਸਾਲ, ਬੜੀਆਂ ਜਿਹੜੀਆਂ ਆ ਦਹਾਕੇ ਕਈ ਵਾਰੀ ਲੱਗ ਜਾਂਦੇ ਕਿਸੇ ਵੀ ਯੂਨੀਅਨ ਨੂੰ, ਕਿਸੇ ਵੀ ਚੀਜ਼ ਨੂੰ, ਐਸੋਸੀਏਸ਼ਨ ਨੂੰ ਬਣਦਿਆਂ। ਸੋ ਸ਼ੁਰੂਆਤ ਦੇ ਵਿੱਚ ਵਿਰੋਧਾਭਾਸ ਦੀਆਂ ਗੱਲਾਂ ਵੀ ਹੋਣੀਆਂ, ਸ਼ੁਰੂਆਤ ਦੇ ਵਿੱਚ ਏਕਤਾ ਵਾਲੀਆਂ ਗੱਲਾਂ ਵੀ ਹੋਣੀਆਂ। ਗੱਲ ਇਹ ਆ ਵੀ ਲੌਂਗ ਰਨ ਦੇ ਵਿੱਚ ਆਪਾਂ ਨੂੰ ਸੋਚਣਾ ਪੈਣਾ ਆ ਵੀ ਇਹਨੇ ਕਿੱਧਰਲੇ ਪਾਸੇ ਨੂੰ ਜਾਣਾ ਆ। ਜੇ ਆਪਾਂ ਸਾਰੇ ਜਾਣੇ ਹੌਲੀ ਹੌਲੀ, ਜੇ ਅੱਜ 10 ਦੇ ਵਿੱਚੋਂ ਜੇ 8 ਜਾਣੇ ਇਸ ਦੇ ਖਿਲਾਫ ਆ ਵੀ ਚੱਲ ਕੋਈ ਨਹੀਂ ਮੈਂ ਇਹ ਨਹੀਂ ਤਾਂ ਉਹ ਚੱਕ ਲੂਗਾ, ਹੌਲੀ ਹੌਲੀ ਉਹ ਘਟਦੇ ਜਦੋਂ 1-2 ਦੇ ਉੱਤੇ ਰਹਿ ਜੂਗੇ, ਜ਼ਿਆਦਾ ਮੈਜੋਰਟੀ ਜਿਹੜੀ ਇੱਕੋ ਪਾਸੇ ਵੱਲ ਨੂੰ ਜਾਊਗੀ, ਤਾਂ ਫਿਰ ਇਹ ਚੀਜ਼ ਬਣਨੀ ਆ। ਇਹ ਨਾ ਸੋਚਿਓ ਵੀ ਅੱਜ ਆਪਾਂ ਗੱਲ ਕੀਤੀ ਤੇ ਕੱਲ ਨੂੰ ਜਿਹੜੀ ਕੋਈ ਐਸੋਸੀਏਸ਼ਨ ਆ ਤੇ ਸਾਰਿਆਂ ਦੀ ਏਕਤਾ ਹੋ ਜਾਣੀ। ਨਹੀਂ, ਇਹ ਸਦੀਆਂ ਕਈ ਜਿਹੜੀ ਦਹਾਕੇ ਹੀ ਲੱਗ ਜਾਂਦੇ ਨੇ। ਇਹਦੇ ਵਿੱਚ ਇਹ ਆ ਵੀ ਲਗਾਤਾਰ ਉੱਥੇ ਬਾਰ-ਬਾਰ ਸੱਟ ਜਿਹੜੀ ਆ ਉੱਥੇ ਮਾਰਨੀ ਪੈਂਦੀ ਆ। ਸੋ ਇਸ ਲਈ ਇਹ ਜ਼ਰੂਰੀ ਆ ਵੀ ਆਪਾਂ ਇਸ ਦੇ ਵਿੱਚੋਂ ਪਿੱਛੇ ਨਾ ਹੋਈਏ। ਇਹ ਕਈ ਵਾਰੀ ਗੱਲ ਸੁਣਾਉਣੀ ਵੀ ਪੈਂਦੀ ਹੈ ਤੇ ਸੁਣਨੀ ਵੀ ਪੈਂਦੀ ਹੈ, ਦੋਨੋਂ ਹੀ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਹੈਗੀਆਂ। ਨਹੀਂ ਰਾਜਕਰਨ, ਇਹਦੇ ਵਿੱਚ ਇੱਕ ਦੇਖੋ, ਮੈਂ ਇੱਕ ਚੀਜ਼ ਜਿਹੜੀ ਗੱਲ ਸਮਝਣ ਵਾਲੀ ਆ। ਦੇਖੋ ਮੈਂ ਤੁਹਾਨੂੰ ਗੱਲ ਸਮਝਾਉਣ ਦੀ ਕੋਸ਼ਿਸ਼ ਇਹ ਕਰ ਰਿਹਾ ਕਿ ਜੇ ਅਸੀਂ ਐਜੂਕੇਸ਼ਨਲ ਤੌਰ ਤੇ ਜਿਹੜਾ ਇੱਕ ਐਸੋਸੀਏਸ਼ਨ ਦਾ ਇੱਥੇ ਅਮਰੀਕਾ 'ਚ ਰਹਿ ਕੇ ਜਾਂ ਕਿਤੇ ਵੀ ਜਿਹੜੇ ਡਿਵੈਲਪ ਕੰਟਰੀ ਹੈ ਇਹਨਾਂ ਦੇ ਵਿੱਚ ਰਹਿ ਕੇ ਇੱਥੇ ਸਟ੍ਰਾਈਕਾਂ ਜਾਂ ਇੱਥੇ ਇੰਡੀਆ ਵਾਲਾ ਜਿਹੜਾ ਸਿਸਟਮ ਹੈਗਾ ਆ ਯੂਨੀਅਨ ਦਾ, ਉਹ ਨਹੀਂ ਹੈਗਾ। ਉਹਦੇ ਲਈ ਬਹੁਤ ਰੈਗੂਲੇਸ਼ਨ ਆ, ਸਟ੍ਰਿਕਟ ਰੈਗੂਲੇਸ਼ਨ ਆ। ਤੁਸੀਂ ਇੱਕ ਕਮਰੇ 'ਚ ਬੈਠ ਕੇ ਰੇਟ ਫਿਕਸ ਨਹੀਂ ਕਰ ਸਕਦੇ। ਉਹ ਤੁਹਾਡੇ ਉੱਤੇ ਬਹੁਤ ਕਾਨੂੰਨ ਤੌਰ ਤੇ ਤੁਸੀਂ ਉਹਦੇ ਲਾਇਬਲ ਹੋ ਜਾਂਦੇ ਆ। ਇਸ ਕਰਕੇ ਅਸੀਂ ਕਹਿੰਦੇ ਆ ਕਿ ਅਸੀਂ ਟਰੱਕਰ ਨੂੰ ਨੌਲੇਜ ਦੇ ਨਾਲ
ਪਾਵਰ ਦਿੰਦੇ ਆ, ਨੌਲੇਜ ਦਿੰਦੇ ਆ, ਉਹਨੂੰ ਨੌਲੇਜ ਚਾਹੀਦੀ ਆ, ਉਹਨੂੰ ਇਹ ਚਾਹੀਦਾ ਕਿ ਮੈਂ ਬਿਜ਼ਨਸ ਕਿਵੇਂ ਰਨ ਕਰਨਾ ਆ। ਜਿੱਦਣ ਬਾਹਰ ਉਹਨੇ ਜਾ ਕੇ ਫੋਨ ਚੱਕ ਕੇ ਬ੍ਰੋਕਰ ਨੂੰ ਕਾਲ ਕਰਨਾ, ਉਦਣ ਉਹਨੇ ਹੀ ਕਰਨਾ, ਉਦਣ ਅਸੀਂ ਨਹੀਂ ਕਰਨਾ। ਉਦਣ ਜਿਹੜੀ ਵੀ ਐਸੋਸੀਏਸ਼ਨ ਹੁੰਦੀ ਆ, ਕੋਈ ਵੀ ਆਰਗੇਨਾਈਜੇਸ਼ਨ ਹੁੰਦੀ ਆ, ਕੋਈ ਵੀ ਤੁਹਾਡੀ ਕੰਸਲਟੈਂਸੀ ਹੁੰਦੀ ਆ, ਉਹ ਤੁਹਾਨੂੰ ਐਜੂਕੇਟ ਕਰਦੀ ਆ, ਤੁਹਾਨੂੰ ਤਿਆਰ ਕਰਦੀ ਆ ਉਸ ਕੰਮ ਲਈ। ਚਾਹੇ ਉਹ ਸਕੂਲ ਦਾ ਟੈਸਟ ਆ, ਚਾਹੇ ਉਹ ਤੁਹਾਡਾ ਬ੍ਰੋਕਰ ਦਾ ਟੈਸਟ ਆ, ਕਿਸੇ ਚੀਜ਼ ਦਾ, ਉਹ ਤਿਆਰ ਕਰ ਸਕਦੇ ਆ, ਲੇਕਿਨ ਟੈਸਟ ਤੁਸੀਂ ਖੁਦ ਦੇਣਾ ਜਾ ਕੇ। ਜੀ ਸੋ ਬਿਲਕੁਲ ਆਪਾਂ ਕਰ ਸਕਦੇ ਆ ਰਮਨ ਜੀ, ਇਦਾਂ ਦੀ ਕੋਈ ਗੱਲ ਨਹੀਂ। ਆਪਾਂ ਦੇਖਦੇ ਹਰ ਸਾਲ ਟੀਚਰ ਸਟ੍ਰਾਈਕ ਕਰਦੇ ਆ। ਹੁਣੇ ਤੁਸੀਂ ਦੇਖ ਲਓ ਪੈਂਡੈਮਿਕ ਦੇ ਵਿੱਚ ਨਿਊ ਜਰਸੀ 'ਚ ਨਰਸਾਂ ਨੇ ਸਟ੍ਰਾਈਕ ਕੀਤੀ ਸੀ। ਸੋ ਗੱਲ ਇਹ ਆ ਵੀ ਆਪਾਂ ਨੂੰ ਇਕੱਠੇ ਹੋਣਾ ਪੈਣਾ ਹੈਗਾ। ਇਕੱਠੇ ਸੀਗੇ ਤੇ ਕਰ ਗਏ। ਸੋ ਆਪਾਂ ਪਿਛਲੀ ਵਾਰੀ ਵੀ ਮੈਂ ਡਿਸਕਸ ਕੀਤਾ ਸੀ, ਪਰ ਫਿਰ ਆਪਾਂ ਤਾਂ ਕਈ ਵਾਰ ਡਿਮੋਰਲਾਈਜ਼ ਹੋ ਜਾਂਦਾ ਵੀ ਯਾਰ ਆਪਾਂ ਰੇਡੀਓ ਤੇ ਰੌਲਾ ਪਾਈ ਜਾਂਦੇ ਆ, ਕੋਈ ਕਰ ਤਾਂ ਕੁਛ ਵੀ ਨਹੀਂ ਰਿਹਾ ਹੈਗਾ ਜੀ। ਤੁਸੀਂ ਸਗੋਂ ਇਨਫੈਕਟ ਕਹਿ ਰਹੇ ਸੀ ਵੀ 1 ਤੋਂ ਲੈ ਕੇ 4 ਮਈ ਤੱਕ ਕੁਝ ਥਾਵਾਂ ਦੇ ਉੱਤੇ ਕਰਨ ਜਾ ਰਹੇ। ਰਮਨ ਜੀ, ਕੀ ਇਨਫੋਰਮੇਸ਼ਨ ਹੈਗੀ ਉਸ ਦੇ ਬਾਰੇ? ਕਿੱਥੇ ਕਿੱਥੇ ਕੌਣ ਕੀ ਕੁਛ ਕਰ ਰਿਹਾ ਹੈਗਾ, ਜੇ ਤੁਹਾਡੇ ਕੋਲ ਹੈ ਜਾਣਕਾਰੀ? ਕਿਉਂਕਿ ਦੇਖੋ ਅਗੇਨ ਜਿਹੜੀ ਸਿਚੁਏਸ਼ਨ ਹੈਗੀ ਆ ਇਸ ਵੇਲੇ ਬਹੁਤ ਜਿਹੜੀ ਡੂ ਐਂਡ ਡਾਇਰ ਵਾਲੀ ਆ, ਜਿਹੜੀ ਟਰੱਕਿੰਗ ਇੰਡਸਟਰੀ ਦੀ ਖਾਸ ਕਰਕੇ ਸਿਚੁਏਸ਼ਨ ਲੈ ਲਈਏ, ਕਿਉਂਕਿ ਇੱਕ ਤਾਂ ਰੇਟਸ ਇੰਨੇ ਜ਼ਿਆਦਾ ਡੰਪ ਹੋਏ ਆ, ਇੰਨੇ ਜ਼ਿਆਦਾ ਥੱਲੇ ਗਏ ਆ। ਦੂਸਰਾ ਜਿਹੜਾ ਇਸ ਵੇਲੇ ਹੈਗਾ, ਜਿਹੜੀ ਇਹ ਐਜੀਟੇਸ਼ਨ ਹੈਗੀ ਆ, ਇਹ ਅੱਜ ਰਾਤ ਨੂੰ ਵੀ ਸਾਡੀ ਜਿਹੜੀ ਕਾਲ ਹੈਗੀ ਆ, ਸੋ ਉੱਤੇ ਡਿਪੈਂਡ ਕਰਦਾ ਕਿ ਕੱਲ ਤੋਂ ਉਹਨਾਂ ਨੇ ਜਿਹੜਾ ਸ਼ੁਰੂ ਕਰਨੇ ਆ, ਜਿਹੜੇ ਆਪਣੇ ਕਾਂਗਰਸਮੈਨ ਹੈਗੇ ਆ ਜਾਂ ਆਪਣੇ ਏਰੀਏ ਦੇ ਆ, ਉਹਨਾਂ ਨੂੰ ਕਾਲਸ ਦਾ ਸਿਲਸਿਲਾ ਜਾਂ ਉਹਨਾਂ ਨੂੰ ਦੱਸਣ ਦਾ ਸਿਲਸਿਲਾ ਕਿ ਕੀ ਹੋ ਰਿਹਾ ਸਾਡੇ ਨਾਲ, ਉਹ ਚੀਜ਼ ਸ਼ੁਰੂ ਕਰਨੀ ਆ। ਸੋ ਪਹਿਲਾਂ ਇਹ ਮਈ 1 ਤੋਂ ਸ਼ੁਰੂ ਹੋਣੀ ਸੀ, ਮਈ ਡੇ ਦੇ ਤੌਰ ਤੇ, ਪਰ ਹੁਣ ਮੇਰੇ ਖਿਆਲ ਇਹ ਮਈ 4 ਨੂੰ ਜਿਹੜੀ ਆ ਉਹ ਕੀਤੀ ਗਈ ਆ। ਸੋ ਉਹਦੇ ਬਾਰੇ ਜਿੱਦਾਂ ਹੀ ਡਿਟੇਲ ਜਿਹੜੀ ਆਉਂਦੀ ਆ, ਉਹ ਆਪਾਂ ਚਾਹੇ ਸ਼ਾਮ ਦੇ ਪ੍ਰੋਗਰਾਮ 'ਚ ਜਾਂ ਕੱਲ ਦੇ ਪ੍ਰੋਗਰਾਮ 'ਚ ਆਪਾਂ ਸਾਂਝੀ ਕਰ ਲਾਂਗੇ। ਠੀਕ ਹੈ ਜੀ, ਜ਼ਰੂਰ। ਸੋ ਇਹ ਜ਼ਰੂਰੀ ਆ। ਤੇ ਦੇਖੋ ਜਿੱਦਾਂ ਵੀਰ ਸਾਡੇ ਕਾਲ ਕਰਕੇ ਕਈ ਵਾਰੀ ਦੇਖੋ ਗੁੱਸਾ ਹੁੰਦਾ ਹਰ ਇੱਕ ਨੂੰ ਵੀ ਸਿਚੁਏਸ਼ਨ ਜਿਹੜੀ ਉਹ ਬੈਡ ਆ, ਵੀ ਗੁੱਸਾ ਕਈ ਵਾਰੀ ਕੱਢ ਲੈਂਦੇ, ਚਲੋ ਕੋਈ ਨਹੀਂ ਤੁਸੀਂ ਸਾਡੇ ਉੱਤੇ ਕੱਢ ਲਿਆ ਫਾਈਨ, ਪਰ ਇਹ ਵੀ ਸਾਡੇ ਤੇ ਗੁੱਸਾ ਕੱਢੇ ਦਾ ਤੁਹਾਡਾ ਕੋਈ ਫਾਇਦਾ ਨਹੀਂ ਹੋਣਾ। ਅਸੀਂ ਇਹ ਵੀ ਗਾਂ ਤੁਹਾਡੀ ਗੱਲ ਕਰ ਸਕਦੇ। ਗੱਲ ਇਹ ਆ ਵੀ ਇਹ ਜਿਹੜਾ ਗੁੱਸਾ ਹੈ ਨਾ ਆਪਣਾ, ਇਹ ਕਾਂਗਰਸਮੈਨ, ਇਹ ਜਿਹੜੇ ਅਸੈਂਬਲੀਮੈਨ, ਸੈਨੇਟਰ, ਇੱਧਰ ਨੂੰ ਡਾਈਵਰਟ ਕਰੋ। ਇਹ ਡਾਇਰੈਕਸ਼ਨ ਜਿਹੜੀ ਗੁੱਸਾ ਤੁਹਾਡਾ ਠੀਕ ਆ, ਜਾਇਜ਼ ਆ ਵੀ ਕਿਉਂ ਤੁਹਾਡਾ ਹੈਗਾ, ਪਰ ਇਹਦੀ ਡਾਇਰੈਕਸ਼ਨ ਹੋਣੀ ਚਾਹੀਦੀ ਆ ਵੀ ਰਾਹ ਕਿੱਧਰ ਆ, ਵੀ ਇਹ ਚੋਟ ਕਿੱਥੇ ਕਰੇ। ਸਾਡੇ ਤੇ ਚੋਟ ਕਿੱਥੇ, ਕਿਉਂਕਿ ਨਾ ਅਸੀਂ ਤੁਹਾਡੇ ਬ੍ਰੋਕਰ ਆ ਤੇ ਨਾ ਅਸੀਂ ਤੁਹਾਡੇ ਡਿਸਪੈਚਰ ਆ, ਰਾਈਟ। ਸੋ ਅਸੀਂ ਤਾਂ ਸਮਾਂ ਤੁਹਾਡਾ ਇਸ਼ੂ ਲੈ ਕੇ ਆ ਰਹੇ ਆ ਜਾਂਦੇ ਆ। ਸੋ ਇਹ ਆ ਵੀ ਆਪਣਾ ਜਿਹੜਾ ਗੁੱਸਾ ਆ ਉਹਨੂੰ ਡਾਇਰੈਕਟ ਕਰੋ ਸਹੀ ਪਾਸੇ ਵੱਲ ਨੂੰ, ਵੀ ਹਾਂ ਇੱਧਰ ਕਾਲ ਕਰੋ। ਨਹੀਂ ਪਤਾ ਲੱਗਦਾ, ਜਿਹਨੂੰ ਅੰਗਰੇਜ਼ੀ ਆਉਂਦੀ ਆ, ਜਿਹਨੂੰ ਜਾਣਕਾਰੀ ਹੈਗੀ, ਉਹ ਤੋਂ 4 ਵਾਰੀ ਕਾਲ ਕਰਾਓ ਵੀ ਮੈਂ ਆਹ ਬੋਲਦਾ, ਜਿਹਨੂੰ ਆਉਂਦੀ ਉਹਦੇ ਥਰੂ ਜਿਹੜੀ ਉਹਨਾਂ ਨੂੰ ਕਰਾਓ। ਜਿਹੜੇ ਆਪਣੇ ਸਪੈਨਿਸ਼ ਵਾਲੇ ਹੈਗੇ ਆ, ਉਹਨਾਂ ਲੋਕਾਂ ਨੂੰ ਨਾਲ ਜਿਹੜਾ ਜੋੜੋ, ਹੋਰ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਨਾਲ ਜਿਹੜਾ ਆਪਣੇ ਜੋੜੋ, ਤਾਂ ਜੋ ਇਹ ਜਿਹੜੀ ਸਿਚੁਏਸ਼ਨ ਸਾਰਿਆਂ ਦੀ ਸਾਂਝੀ ਆ। ਇਹ ਤਾਂ ਹੈ ਨਹੀਂ ਵੀ ਮੇਰੀ ਇਕੱਲਿਆਂ ਦੀ ਆ ਜਾਂ ਇਕੱਲੀ ਰਮਨ ਹੋਣਾ ਦੀ ਆ ਜਾਂ ਇਕੱਲੀ ਹਰਜੋਤ ਹੋਣਾ ਦੀ ਆ, ਇਹ ਸਾਰਿਆਂ ਦੀ ਸਾਂਝੀ ਸਿਚੁਏਸ਼ਨ ਆ। ਸੋ ਇਹ ਆਪਣਾ ਗੁੱਸਾ ਹੈ ਨਾ ਸਹੀ ਪਾਸੇ ਵੱਲ ਨੂੰ ਡਾਇਰੈਕਟ ਕਰੋਗੇ ਤਾਂ ਅੱਜ ਜਿਹੜਾ ਉਸ ਦੇ ਵਿੱਚ ਤੁਹਾਨੂੰ ਜਲਦ ਜਿਹੜਾ ਉਸ ਦੇ ਵਿੱਚ ਫਾਇਦਾ ਜਿਹੜਾ ਉਹ ਹੋ ਸਕਦਾ ਹੈ। ਬਿਲਕੁਲ। ਬਾਕੀ ਪੰਜਾਬੀ ਰੇਡੀਓ ਯੂਐਸਏ ਦੀ ਜਿੱਥੇ ਵੀ ਜ਼ਰੂਰਤ ਹੋਊਗੀ ਆਪਾਂ ਤੁਹਾਡੇ ਨਾਲ ਸਭ ਤੋਂ ਮੋਹਰੇ ਅੱਗੇ ਲੱਗ ਕੇ ਚੱਲਾਂਗੇ। ਇੱਕ ਵਾਰੀ ਫੇਰ ਮੈਂ ਬੇਨਤੀ ਕਰਦਾ ਜਿੰਨੇ ਵੀ ਸਾਡੇ ਟਰੱਕਰ ਵੀਰ ਆ ਵੀ ਭਾਈ ਜਿਹੜਾ ਤੁਹਾਡਾ ਇਸ਼ੂ ਆ ਫਾਈਟ ਕਰਨ ਦਾ, ਦਿਸ ਇਜ਼ ਦਾ ਰਾਈਟ ਟਾਈਮ, ਕਿਉਂਕਿ ਯੂਐਸ ਦੀ ਸਾਰੀ ਪੋਪੂਲੇਸ਼ਨ ਜਿਹੜੀ ਆ ਉਹ ਤੁਹਾਡੇ ਹੱਕ 'ਚ ਖੜੂਗੀ। ਹੁਣ ਲੋਕਾਂ ਨੂੰ ਪਤਾ ਆ ਵੀ ਜਿਹੜੇ ਟਰੱਕਰਸ ਆ ਉਹ ਇੱਕ ਤਰ੍ਹਾਂ ਨਾਲ ਫਰੰਟ ਲਾਈਨ ਤੇ ਹੈਗੇ ਆ। ਟਾਈਮਿੰਗ ਹੁੰਦੀ ਆ, ਕਈ ਵਾਰੀ ਕੀ ਹੁੰਦਾ ਆ ਵੀ ਜਦੋਂ ਪਿੱਛੇ ਵੀ ਪ੍ਰੋਟੈਸਟ ਹੋਇਆ ਸੀ ਉਹ ਹੋਰ ਡਿਫਰੈਂਟ ਸਟੋਰੀ ਸੀ, ਪਰ ਹੁਣ ਜਿਹੜੀ ਕੋਈ ਤੁਸੀਂ ਇਸ਼ੂ ਲੈ ਕੇ ਆਉਂਗੇ ਨਾ, ਲੋਕਾਂ ਨੇ ਤੁਹਾਡੇ ਨਾਲ ਹੋਣਾ ਆ ਤੇ ਨੈਚੁਰਲੀ ਜਿਹੜੇ ਫਿਰ ਇਲੈਕਟਡ ਆਫੀਸ਼ੀਅਲਸ ਆ ਉਹ ਵੀ ਤੁਹਾਡੇ ਨਾਲ ਹੋਊਗੇ, ਪਰ ਐਕਟ ਕਰਨਾ ਪੈਣਾ ਆ, ਬੈਠ ਕੇ ਨਹੀਂ ਫਿਰ ਸਰਨਾ ਹੈਗਾ। ਬੈਠ ਕੇ ਨਹੀਂ, ਹਾਂਜੀ ਬਿਲਕੁਲ। ਇਹ ਜ਼ਰੂਰ ਆਪਣਾ ਜਿਹੜਾ ਗੁੱਸਾ ਆ, ਆਪਣੇ ਜਿਹੜੇ ਇਸ਼ੂਜ਼ ਆ, ਇਹ ਸਹੀ ਚੈਨਲ ਵਾਲੇ ਪਾਸੇ ਨੂੰ ਜਿਹੜਾ ਉਹ ਲੈ ਕੇ ਜਾਓ। ਕਾਂਗਰਸਮੈਨ ਉਹਨਾਂ ਦਾ ਨੱਕ 'ਚ ਦਮ ਕਰ ਦਿਓ, ਜਿੱਦਾਂ ਤੁਸੀਂ ਕਹਿੰਦੇ ਨਾ ਵੀ ਬ੍ਰੋਕਰ ਦਾ ਧੂੰਆਂ ਨਿਕਲਣ ਜਾਂਦਾ ਸੀ, ਜੇ ਕੋਈ ਫੈਕਟਰਿੰਗ ਵਾਲੀ ਕੰਪਨੀ ਉਹਨਾਂ ਦਾ ਉਹ ਕਰ ਦੇਵੇ, ਤੇ ਤੁਸੀਂ ਵੀ ਕਾਂਗਰਸਮੈਨ ਦੇ ਮੋਹਰੇ ਇੱਦਾਂ ਹੀ ਜਾਓ, ਤੈਨੂੰ ਨਹੀਂ ਵੋਟ ਪਾਉਣੀ ਭਾਈ ਜੇ ਤੂੰ ਸਾਡੀ ਗੱਲ ਨਹੀਂ ਸੁਣਨੀ। ਉਹਨਾਂ ਦਾ ਅਖੀਰਲਾ ਡਰ ਜਿਹੜਾ ਵੋਟ ਆ ਤੇ ਜਿਹੜੀ ਉਹ ਕੁਰਸੀ ਤੋਂ ਪਰੇ ਹੋਣਾ ਆ, ਉਹਦੇ ਕਰਕੇ ਉਹਨਾਂ ਨੂੰ ਤੁਹਾਨੂੰ ਸਾਰਿਆਂ ਦੇ ਨਾਲ ਕੰਮ ਕਰਨਾ ਹੀ ਜਿਹੜਾ ਉਹ ਪੈਣਾ। ਤੇ ਸੋ ਇੱਕ ਜ਼ਰੂਰ ਮੈਂ ਜਾਂਦਾ ਦੱਸਦਾ ਵੀ ਕਈ ਕਹਿੰਦੇ ਵੀ ਕਾਲਾਂ ਦਾ ਅਸਰ ਹੁੰਦਾ ਜਾਂ ਨਹੀਂ ਹੁੰਦਾ। ਪਿਛਲੀ ਵਾਰੀ ਜਦੋਂ ਕੈਲੀਫੋਰਨੀਆ ਦੇ ਵਿੱਚ ਪੰਜਾਬੀ ਲੈਂਗੁਏਜ ਦਾ ਇਸ਼ੂ ਆਇਆ ਸੀ, ਆਪਾਂ ਰੇਡੀਓ ਤੇ ਕਈ ਸ਼ੋਅ ਕੀਤੇ, ਸਾਨੂੰ ਜਿਹੜੇ ਇੱਥੇ ਦੇ ਅਸੈਂਬਲੀਮੈਨ ਆ ਨਾ, ਉਹਨਾਂ ਦੇ ਆਫਿਸ ਨੇ ਬੇਨਤੀ ਕੀਤੀ ਵੀ ਪਲੀਜ਼ ਸਟਾਪ ਡੂਇੰਗ ਦਾ ਸ਼ੋਅ। ਸਾਨੂੰ ਇੰਨਾ ਜ਼ਿਆਦਾ ਸਾਡਾ ਜਿਹੜਾ ਆਫਿਸ ਆ ਉਹ ਸਪੈਮ ਹੋ ਗਿਆ ਕਾਲਾਂ ਦੇ ਨਾਲ, ਵੀ ਅਸੀਂ ਪੂਰੀ ਸਪੋਰਟ ਕਰਾਂਗੇ। 100% ਸੈਨੇਟ ਨੇ ਪਾਸ ਕੀਤਾ, ਅਸੈਂਬਲੀ ਨੇ ਕੀਤਾ, ਉਹ ਗੱਲ ਜੁਦੀ ਆ ਵੀ ਜਿਹੜਾ ਗਵਰਨਰ ਆ ਧੋਖਾ ਦੇ ਗਿਆ ਐਂਡ ਤੇ,
ਪਰ ਐਕਸ਼ਨ ਹੋਇਆ ਉਹਦਾ, ਸੋ ਐਕਸ਼ਨ ਕਰ ਲੈਣਾ ਪੈਣਾ ਹੈਗਾ ਆਪਾਂ ਨੂੰ ਜੀ। ਤੇ ਰਮਨ ਜੀ ਬਹੁਤ ਬਹੁਤ ਧੰਨਵਾਦ। ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਇੱਥੇ ਹੀ ਜਿਹੜਾ ਉਹ ਸਮਾਪਤ ਹੈਗਾ ਆ। ਤੇ ਜ਼ਰੂਰ ਉਹ ਜਿਹੜੀ ਇਨਫੋਰਮੇਸ਼ਨ ਆ ਜਦੋਂ ਵੀ ਤੁਹਾਡੇ ਕੋਲ ਆਉਂਦੀ ਹੈ ਤੇ ਆਪਾਂ ਫਿਰ ਆਪਣੇ ਸਰੋਤਿਆਂ ਦੇ ਨਾਲ ਉਹ ਫਿਰ ਸਾਂਝੀ ਕਰਦੇ ਹਾਂ। ਥੈਂਕ ਯੂ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਜੀ। ਤੇ ਇੱਥੇ ਹੀ ਜਿਹੜਾ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਆ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਰੱਬ ਰੱਖਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU Fresno 1300 AM KLHC Bakersfield 1350 AM ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼। ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ